ਇੱਥੇ ਮੁਜ਼ੱਫਰਗੜ੍ਹ ਤੇ ਮਲਤਾਨ ਦੇ ਗੱਬੇ ਬੰਨ ਹੈ ਇੱਕ, ਉਹ ਬੰਨ ਟੁੱਟਣ ਲੱਗਾ। ਹਾਏ ਹਾਏ, ਉਹ ਆਪਣੇ ਦਾਣੇ ਕੱਢ ਕੇ ਲਿਆਏ ਘਰੋਂ। ਸਿਆਣੇ ਕਹਿੰਦੇ ਆ ਵੀ ਜੰਗਾਂ 'ਚ ਭੱਜਣ ਵਾਲੇ ਤੇ ਵਿਆਹਾਂ 'ਚ ਨੱਚਣ ਵਾਲੇ ਦੇਖਣ ਨੂੰ ਦੋਵੇਂ ਘੋੜੇ ਹੀ ਆ, ਪਰ ਫਰਕ ਬਾਹਲਾ ਹੁੰਦਾ ਇਹਨਾਂ 'ਚ। ਤੇ ਤਰ ਕੇ ਆਇਆ ਤੇ ਲੈ ਜਾਏਗਾ ਹੁਣ ਚੌਲ। ਤੇ ਬਾਲਟੀ ਉਹਨੇ ਅਗਲੇ ਪਾਸੇ ਕੀਤੀ ਹੋਈ ਆ, ਹੇਠਾਂ ਉਹਨੇ ਡਰਮੀਆਂ ਲਈਆਂ ਹੋਈਆਂ ਤੇ ਉਹ 4-5 ਜਣੇ ਉੱਥੇ ਉਹ ਚੌਲ ਲਈ ਜਾ ਰਿਹਾ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਸਾਰੀ ਖੁਦਾਈ ਇੱਕ ਪਾਸੇ ਤੇ ਫਜ਼ਲੇ ਅਲਾਈ ਇੱਕ ਪਾਸੇ, ਵੀ ਜੇ ਉਹਦਾ ਫਜ਼ਲ ਨਾ ਹੋਵੇ ਤਾਂ ਫਿਰ ਜਿੱਦੇ ਮਰਜ਼ੀ ਮਨਸੂਬੇ ਬਣਾ ਲਾ, ਉਹਦੇ ਫਜ਼ਲ ਤੋਂ ਬਗੈਰ ਕੁਛ ਨਹੀਂ, ਉਹਦੀ ਅਮਦਾਦ ਤੋਂ ਬਗੈਰ ਕੁਛ ਨਹੀਂ, ਉਹਦੀ ਤਫੀਕ ਤੋਂ ਬਗੈਰ ਕੁਛ ਨਹੀਂ। ਰੱਬ ਦੀ ਜ਼ਾਤ ਅਜ਼ਲੋਂ ਖੈਰ ਰੱਖੇ ਤੇ ਹਿੰਮਤ ਦਈ ਰੱਖੇ, ਤਫੀਕ ਦਈ ਰੱਖੇ। ਅੱਜ ਅਸੀਂ ਚੱਲੇ ਹਾਂ ਮੁਜ਼ੱਫਰਗੜ੍ਹ ਆਪਣੇ ਭੈਣ ਭਰਾਵਾਂ ਕੋਲ, ਜਿੱਥੇ 4 ਦਰਿਆਵਾਂ ਦਾ ਪਾਣੀ ਰਲ ਕੇ ਉੱਥੇ ਇੱਕ ਥਾਂ ਇਕੱਠਾ ਹੋਇਆ। ਬਹੁਤ ਸਾਰਾ ਇਲਾਕਾ ਉੱਥੇ ਡੁੱਬਿਆ ਹੋਇਆ ਤੇ ਰੱਬ ਤੋਂ ਉਹ ਜਿਹੜੀ ਮੈਂ ਫਜ਼ਲੇ ਲਾਈ ਦੀ ਗੱਲ ਕੀਤੀ ਵੀ ਜੇ ਰੱਬ ਫਜ਼ਲ ਕਰੀ ਰੱਖੇ। ਇਸ ਟਾਈਮ ਉੱਤੇ ਬੱਦਲ ਬਹੁਤ ਚੜਿਆ ਤੇ ਹੇਠਾਂ ਵੀ ਪਾਣੀ ਆ, ਤੇ ਜੇ ਉੱਤੋਂ ਵੀ ਪਾਣੀ ਆਉਣ ਲੱਗ ਗਿਆ ਫਿਰ ਤਾਂ ਅੱਲਾ ਦਾ ਹੁਕਮ ਆ। ਅੱਲਾਹ ਤਾਲਾ ਬਚਾਵੇ ਔਖੇ ਟਾਈਮ ਤੋਂ। ਤੇ ਅਸੀਂ ਹੁਣ ਕਹਿ ਲਓ ਵੀ ਕੋਈ ਸੁੱਕਾ ਰਾਸ਼ਨ ਨਾਲ ਕੋਈ ਪਕਾ ਕੇ ਤੇ ਜਿੱਦਾਂ ਉਹ ਆਪਣਾ ਬੋਤਲਾਂ ਦੇ ਵਿੱਚ ਪਾਣੀ ਆ, ਬੋਤਲਾਂ ਦੇ ਵਿੱਚ ਇੱਦਾਂ ਕਰਕੇ ਜੋ ਰੱਬ ਨੇ ਤਫੀਕ ਦਿੱਤੀ ਆ, ਤੇ ਇੱਦਾਂ ਕਰਕੇ ਵੀ ਕੋਈ ਵਿੱਚੋਂ ਜਿਹੜੀ ਜਿੱਦਾਂ ਉੱਥੇ ਸੂਤ ਲੱਗਿਆ। ਤੇ ਰਾਣਾ ਸਾਹਿਬ ਦੇ ਅਸੀਂ ਸ਼ੁਕਰਗੁਜ਼ਾਰ ਆ। ਸਿਆਣੇ ਬੰਦੇ ਜਿਹੜੇ ਨਾ, ਚਾਚਾ ਬੂਟਾ ਰਾਣਾ ਸਾਹਿਬ ਆ, ਇਹਨਾਂ ਦੀ ਬਰਕਤ ਹੀ ਬੜੀ ਆ। ਇਹ ਚਾਹੇ ਉੱਥੇ ਡੱਕਾ ਵੀ ਨਾ ਤੋੜਨ, ਪਰ ਇਹ ਸਾਡੇ ਨਾਲ ਹੋਣ ਨਾ ਤੇ ਸਾਨੂੰ ਇਹੀ ਬੜਾ ਆਸਰਾ ਰਹਿੰਦਾ। ਹੁਣ ਰਾਣਾ ਸਾਹਿਬ ਦੀ ਸਿਹਤ ਵੀ ਥੋੜ੍ਹੀ ਜਿਹੀ ਵਿੱਚੋਂ ਘੁੰਮ ਗਈ ਸੀ, ਵੀ ਸਫ਼ਰ ਦੇ ਵਿੱਚ ਰਹੇ ਆ, ਤੇ ਫਿਰ ਵੀ ਇਹਨਾਂ ਨੇ ਹਿੰਮਤ ਕੀਤੀ, ਵੀ ਕਹਿੰਦੇ ਅਸੀਂ ਮੁਜ਼ੱਫਰਗੜ੍ਹ ਵੀ ਪਹੁੰਚਾਂਗੇ। ਤੇ ਬੜੀ ਮਿਹਰਬਾਨੀ ਜੀ, ਇਹ ਤੁਹਾਡੇ ਇਸ ਜਜ਼ਬੇ ਨੂੰ ਵੀ ਸਲਾਮ ਆ। ਅਸਲ 'ਚ ਮੁਸਲਸਲ 5-6 ਦਿਨ ਹੋ ਗਏ ਸਵੇਰ ਤੋਂ ਨਿਕਲੀ ਦਾ ਤੇ ਸ਼ਾਮ ਤੱਕ ਜਿਹੜਾ ਹਾਂਜੀ, ਤੇ ਉਹ ਕੰਮ ਦੇ ਇੰਨੇ ਜ਼ਿਆਦਾ ਆਦਮੀ ਨਹੀਂ ਨਾ ਹੈ। ਹਾਂਜੀ, ਤੇ ਉਹ ਫਿਰ ਚੀਜ਼ਾਂ ਹੁੰਦੀਆਂ ਵਾ। ਤੇ ਬਾਕੀ ਇਹ ਹੈ ਕਿ ਸਲਾਬ ਵਾਲੇ ਸਿਲਸਿਲੇ 'ਚ ਜਿਹੜੀ ਹੈ ਨਾ ਗੱਲ ਕਰਨੇ ਵਾਲੀ ਇਹ ਹੈ ਕਿ ਅਸੀਂ ਨਾ ਜਦੋਂ ਵੀ ਸਲਾਬ ਆਉਂਦਾ ਵਾ ਉਦੋਂ ਅਸੀਂ ਇਮਦਾਦ ਵੀ ਕਰਦੇ ਹਾਂ, ਰੋਣਾ ਵੀ ਰੋਂਦੇ ਹਾਂ, ਲੇਕਿਨ ਇਹ ਹੁੰਦਾ ਤਾਂ ਇਹ ਖੁਦਾ ਦੀ ਤਰਫੋਂ ਹੈ, ਲੇਕਿਨ ਇੰਨਾ ਵੀ ਖੁਦਾ ਦੀ ਤਰਫੋਂ ਨਹੀਂ ਹੁੰਦਾ। ਕੁਛ ਸਾਡਾ ਵੀ ਹੱਥ ਇਹਦੇ ਚੀਜ਼ਾਂ ਦੇ ਚ ਹੁੰਦੇ ਆ। ਹਾਂਜੀ, ਉਹਦੇ 'ਚ ਇਹ ਹੈ ਕਿ ਸਾਨੂੰ ਦਰਖਤਾਂ ਦਾ ਜਿਹੜਾ ਵਾ ਨਾ ਲਾਉਣਾ ਚਾਹੀਦਾ ਵਾ। ਹੁਣ ਦਰਖਤਾਂ ਨਾਲ ਕਟਾਓ ਦਰਿਆ ਦਾ ਇਸ ਤਰ੍ਹਾਂ ਨਹੀਂ ਹੁੰਦਾ, ਜਿਸ ਤਰ੍ਹਾਂ ਉੱਥੇ 20-20 ਫੁੱਟ 10-10 ਫੁੱਟ ਦੀਆਂ ਮਣਾਂ ਇੰਜ ਡਿੱਗਦੀਆਂ ਨਾ, ਅਗਰ ਦਰਖਤ ਲੱਗੇ ਹੋਣ ਤੇ ਕਟਾਓ ਕੁਛ ਜਿਹੜਾ ਨਾ ਸਲੋ ਹੋ ਜਾਂਦਾ। ਸਹੀ ਗੱਲ ਹੈ। ਤੇ ਫਿਰ ਇੱਕ ਇਹ ਡੈਮ ਆ ਨਾ ਜਿਹੜੇ, ਇਹ ਵੀ ਸਲਾਬ ਦਾ ਇੱਕ ਵਜ੍ਹਾ ਜ਼ਿਆਦਾ ਬਣਦੇ ਆ, ਕਿਉਂਕਿ ਪਾਣੀ ਨੂੰ ਨਾ ਇਕੱਠਾ ਕਰ ਲਿਆ ਜਾਂਦਾ ਵਾ। ਹਾਂਜੀ, ਤੇ ਉਹਨੂੰ ਫਿਰ ਬਹੁਤ ਜ਼ਿਆਦਾ ਕਪੈਸਿਟੀ 'ਚ ਜਦੋਂ ਪਾਣੀ ਛੱਡਿਆ ਜਾਂਦਾ ਵਾ ਨਾ ਤੇ ਉਹ ਮਸਲੇ ਬਣਦੇ ਆ। ਅਗਰ ਜਦੋਂ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਦੇ ਰਹੇ, ਸਭ ਗੌਰਮੈਂਟਾਂ ਸਭ ਨੂੰ ਇਹ ਚਾਹੀਦਾ ਕਿ ਜਦੋਂ ਸਲਾਬ ਵਾਲਾ ਦਿਨ ਹੋਣ ਨਾ ਉਦੋਂ ਪਾਣੀ ਨੂੰ ਯਾਨੀ ਕਿ ਡਰੈਮਾਂ 'ਚ ਜ਼ਿਆਦਾ ਸਟੋਰੇਜ ਨਾ ਕੀਤਾ ਜਾਏ, ਯਾਨੀ ਕਿ ਇੱਕ ਰੂਟੀਨ ਵਾਲੇ ਹਿਸਾਬ ਵਿੱਚ ਪਾਣੀ ਚੱਲਦਾ ਰਹੇ ਨਾ, ਉਹ ਫਿਰ ਇੱਕ ਚੱਲਦਾ ਰਹਿੰਦਾ ਵਾ। ਲੇਕਿਨ ਇਹ ਹੁੰਦਾ ਕਿ ਜਦੋਂ ਫਿਰ ਵੀ 4 ਲੱਖ ਕਿਊਸਕ ਆ ਰਿਹਾ ਲੇਕਿਨ ਡੈਮ 'ਚ ਤੁਸੀਂ 8 ਜਾਂ 10 ਲੱਖ ਕਿਊਸਕ ਛੱਡ ਦਿੰਦੇ ਆ, ਤੇ ਉਹ ਫਿਰ ਕਾਫੀ ਮੁਸ਼ਕਿਲ ਜਿਹੜੀ ਹੈ ਨਾ ਉਹ ਆਉਂਦੀ ਆ। ਤੇ ਫਿਰ ਦੂਸਰਾ ਸਾਡੇ ਲੋਕਾਂ ਦਾ ਵੀ ਹੈ ਕਿ ਦਰਿਆਵਾਂ ਵਾਲੇ ਸਿਲਸਿਲੇ 'ਚ ਨਾ ਹੁਣ ਪਤਾ ਵਾ ਕਿ ਦਰਿਆ ਫੈਲਦੇ ਆ। ਚਲੋ ਹਾਊਸਿੰਗ ਸੁਸਾਇਟੀਆਂ ਵਾਲਿਆਂ ਦਾ ਤਾਂ ਆਪਣਾ ਰੌਲਾ ਵਾ, ਲੇਕਿਨ ਸਾਡੇ ਜ਼ਿਮੀਂਦਾਰਾਂ ਨੂੰ ਵੀ ਇਹ ਚਾਹੀਦਾ ਵਾ ਕਿ ਉੱਥੇ ਮੁਕੰਮਲ ਕੰਸਟਰਕਸ਼ਨ ਜਿਹੜੀ ਪੱਕੀ ਆ ਨਾ ਉਹ ਨਾ ਕਰਨ ਦਰਿਆ ਦੇ। ਤੁਸੀਂ ਦੇਖਿਆ ਹੀ ਆ ਕੱਲ ਉਹ ਮਕਾਨ ਜਿਹੜੇ ਦਰਿਆ ਦਾ ਰਸਤਾ ਤਾਂ ਨਹੀਂ, ਕਿਉਂਕਿ ਦਰਿਆ ਜਦੋਂ ਫੈਲਦਾ ਵਾ ਫਿਰ ਉਹ ਵਾਹਵਾ ਏਰੀਆ ਦਰਿਆ ਦਾ ਹੀ ਏਰੀਆ ਘੁੰਮਦਾ ਵਾ। ਤੇ ਉੱਥੇ ਵੀ ਇਹਤਿਆਤੀ ਤਦਾਬੀਰ ਨਾ ਕਰਨੀ ਚਾਹੀਦੀ ਆ, ਉੱਥੇ ਪੱਕੀ ਕੰਸਟਰਕਸ਼ਨ ਨਹੀਂ ਕਰਨੀ ਚਾਹੀਦੀ, ਕਿਉਂਕਿ ਦਰਿਆ ਦਾ ਕੋਈ ਪਤਾ ਨਹੀਂ, ਭਾਵੇਂ ਦੂਸਰੇ ਸਾਲ ਆਵੇ ਭਾਵੇਂ 40 ਸਾਲ ਬਾਅਦ ਆਵੇ, ਤੇ ਉਹਨੇ ਤਾਂ ਆਪਣੀ ਜਗ੍ਹਾ ਫਿਰ ਉਤਨੀ ਉਸ ਹੱਦ ਤੱਕ ਆਉਣਾ ਹੁੰਦਾ ਵਾ। ਤੇ ਇਹ ਚੀਜ਼ਾਂ ਬਾਕੀ ਅਸੀਂ ਸਾਰਾ ਸ਼ੁਰੂ ਦਿਨ ਤੋਂ ਹੀ ਗੱਲ ਕਰ ਰਹੇ ਹਾਂ ਕਿ ਹਰ ਬੰਦਾ ਆਪਣੀ ਬਸਾਤ ਦੇ ਮੁਤਾਬਕ ਹੈ। ਜੇ ਕੋਈ ਜਹਾਜ਼ ਦੀ ਬਸਾਤ ਰੱਖਦਾ ਜਹਾਜ਼ ਤੇ ਜੇ ਕੋਈ ਸਾਈਕਲ ਤੇ ਰੱਖਦਾ ਸਾਈਕਲ, ਜੇ ਕੋਈ ਪੈਦਲ ਰੱਖਦਾ, ਅਗਰ ਇੱਕ ਬੰਦਾ ਇੱਕ ਬੰਦੇ ਨੂੰ ਵੀ ਖਾਣਾ ਖਵਾਉਂਦਾ ਵਾ ਨਾ ਤੇ ਉਹਦੇ ਨਾਲ ਵੀ ਬੜਾ ਫਰਕ ਪੈਂਦਾ ਹੈ ਕਿ 10-20 ਹਜ਼ਾਰ ਬੰਦੇ ਇੱਕ ਬੰਦੇ ਨੂੰ ਖਾਣਾ ਖਵਾਉਂਦੇ ਤੇ 10-20 ਹਜ਼ਾਰ ਬੰਦੇ ਨੂੰ ਖਾਣਾ ਮਿਲ ਜਾਂਦਾ ਤੇ ਬਹੁਤ ਸਾਰੇ ਲੋਕ ਖਵਾ ਵੀ ਰਹੇ ਹਾਂ। ਨਹੀਂ ਜੀ, ਖਵਾ ਬਹੁਤ ਜ਼ਿਆਦਾ ਜਿਹੜਾ ਵਾ ਨਾ, ਦੇਖੋ ਇਸ ਮਸਲੇ 'ਚ ਸਾਡੀ ਕੌਮ ਬੜੀ ਬਿਹਤਰ ਹੈ ਆ ਕਿ ਜਦੋਂ ਵੀ ਕੋਈ ਆਫਤ ਆਉਂਦੀ ਆ ਲੋਕ ਨਾ ਜਿਹੜਾ ਵਾ ਬਹੁਤ ਪਹੁੰਚਦੇ ਆ। ਜੀ ਜੀ। ਤੇ ਫਿਰ ਦੂਸਰਾ ਇੱਕ ਮਸਲਾ ਹੈ ਕੁਛ ਥੋੜਾ ਜਿਹਾ ਨਾ ਪੁਆਇੰਟ ਆਊਟ, ਜਿਹੜੀ ਵੱਡੀ ਸੜਕਾਂ ਵਾ ਨਾ
ਉੱਥੇ ਪਤਾ ਹੁੰਦਾ ਵਾ, ਉੱਥੇ ਦੂਸਰੀਆਂ ਜਿਹੜੀਆਂ ਵੀ ਤਨਜ਼ੀਮਾਂ ਵਗੈਰਾ ਨਾ, ਹੁਣ ਕੁਝ ਏਰੀਆ ਐਸੇ ਹੁੰਦੇ ਆ ਕਿ ਜਿਹੜੇ ਕਿ ਬਹੁਤ ਡੂੰਘੇ ਹੁੰਦੇ ਆ, ਉੱਥੇ ਸਿਰਫ ਲੋਕਲ ਲੋਕ ਹੀ ਪੁਆਇੰਟ ਆਊਟ ਕਰ ਸਕਦੇ ਆ ਹੈ। ਉਹੀ ਪੁਆਇੰਟ ਜਿਸ ਤਰ੍ਹਾਂ ਕੱਲ੍ਹ ਵਾਲੀ ਜਿਹੜੀ ਜਗ੍ਹਾ ਤੇ ਅਸੀਂ ਪਹੁੰਚੇ ਸੀ, ਉਹ 10-12 ਕਿਲੋਮੀਟਰ ਕੱਚਾ ਹੀ ਰਸਤਾ ਸੀ ਹੈ। ਉਸ ਤਰ੍ਹਾਂ ਦੀ ਜਗ੍ਹਾ ਖਾਸ ਤੌਰ ਤੇ ਨਾ ਉਹਨਾਂ ਜਗ੍ਹਾ ਤੇ ਮਸਲਾ, ਕਿਉਂਕਿ ਪੱਕੀ ਜਗ੍ਹਾ ਤੇ ਤਾਂ ਜਿੱਥੇ ਲੋਕ ਹੈ ਨਾ, ਉੱਥੇ ਤਾਂ ਗੱਡੀਆਂ ਆ ਰਹੀਆਂ, ਲੰਗਰ ਤਕਸੀਮ ਕਰੀ ਜਾ ਰਹੀਆਂ। ਜਿਸ ਤਰ੍ਹਾਂ ਦੀ ਉਹ ਜਗ੍ਹਾ ਸੀ, ਉੱਥੋਂ ਅਗਰ ਇੱਕ ਬੰਦਾ ਨਹੀਂ ਜਾਂਦਾ ਹੈ ਤੇ ਉਹ ਤਾਂ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਇਸ ਰੌਲੇ ਨੂੰ ਪਏ ਆ। ਕਿ ਅਸੀਂ ਜਦੋਂ ਪਰਸੋਂ ਭੁਆਣੇ ਗਏ ਆ ਨਾ, ਉਸ ਸਲਾਬ ਦੇ ਨੇੜੇ ਉੱਥੋਂ ਪਾਣੀ ਨਹੀਂ ਮਿਲ ਰਿਹਾ ਸੀ। ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਨੇੜੇ ਵਾਲੇ ਸ਼ਹਿਰ 'ਚੋਂ ਅਸੀਂ ਸਮਾਨ ਫੜ ਲਾਂਗੇ। ਇਹ ਕਈ ਵਾਰੀ ਇਹ ਹੁੰਦਾ ਕਿ ਉੱਥੋਂ ਨੇੜੇ ਵਾਲੇ ਸਾਰੇ ਬੰਦੇ ਇਹੀ ਸੋਚ ਰਹੇ ਉਹ ਨੇੜੇ ਵਾਲੀ, ਇਸ ਕਰਕੇ ਅਸੀਂ ਬਾਲਣ ਵੀ ਆਪਣਾ ਇੱਥੋਂ ਹੀ ਲੈ ਕੇ ਚੱਲੇ ਆ, ਪਾਣੀ ਵੀ ਇੱਥੋਂ ਹੀ ਲੈ ਕੇ ਚੱਲੇ ਆ। ਇਸ ਕਰਕੇ ਜਿਹੜੇ ਵੀ ਬੰਦੇ ਯਾਨੀ ਕਿ ਜਿਹੜੇ ਆ ਨਾ, ਉਹ ਕੋਸ਼ਿਸ਼ ਕਰਨ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਘਰੋਂ ਹੀ ਲੈ ਕੇ ਟੁਰੋ। ਨੇੜੇ ਵਾਲੇ ਸ਼ਹਿਰ 'ਚ ਉੱਥੋਂ ਕਿਉਂਕਿ ਸਾਰੇ ਬੰਦੇ ਖਰੀਦਦਾਰੀ ਕਰ ਰਹੇ ਹੁੰਦੇ ਆ ਤੇ ਉੱਥੇ ਮੁਸ਼ਕਿਲ ਉਸ ਦਿਨ ਪਾਣੀ ਨਹੀਂ ਭੁਆਣੇ ਜਿਹੜਾ ਵਾ ਨਾ ਲੱਭ ਰਿਹਾ। ਹਾਂਜੀ, ਅਸੀਂ ਬੜੇ ਔਖੇ ਹੋਏ ਜੀ। ਤੇ ਅੱਜ ਅੱਲਾ ਦਾ ਸ਼ੁਕਰ ਆ, ਅਲਹਮਦੁਲਿਲਾ, ਅਸੀਂ ਪਾਣੀ ਖੁੱਲਾ ਲਿਆ ਨਾਲ ਤੇ ਨਾਲ ਬਾਲਣ ਖੁੱਲਾ। ਤੇ ਰੱਬ ਖੈਰ ਕਰੂਗਾ ਜੀ, ਦੁਆਵਾਂ 'ਚ ਯਾਦ ਰੱਖਿਓ। ਉੱਥੇ ਪਹੁੰਚ ਕੇ ਗੱਲ ਕਰਦੇ ਆ। ਅਸਦ ਬਰਬਰਾ ਸਾਹਿਬ ਸਾਡੇ ਨਾਲ ਆ ਜੀ, ਤੇ ਇਹ ਵੀ ਨਾਲ ਰਹਿਣਗੇ ਤੇ ਤੁਸੀਂ ਸਾਡੇ ਨਾਲ ਦੇਖੋਗੇ। ਉੱਥੇ ਕਿਤੇ ਰਾਤ ਜਾ ਕੇ ਅੱਗੇ ਗੱਲ ਕਰਦੇ ਆ। ਬਾਕੀ ਹੁਣ ਇੱਕ ਵਾਰੀ ਸਮਾਨ ਲੱਦ ਲਈਏ, ਟਾਈਮ ਥੋੜਾ। अस्सलाम वालेकुम। ਸਿਆਣੇ ਕਹਿੰਦੇ ਜੋ ਟੁਰਿਆ ਸੋ ਅਪੜਿਆ, ਵੀ ਜਿਹੜਾ ਵੀ ਟੁਰ ਪਿਆ ਨਾ ਸੋ ਅਪੜ ਹੀ ਜਾਣਾ। ਅੱਗੜ ਪਿਛੜ, ਕੋ ਪਹਿਲਾਂ ਪਹੁੰਚ ਗਿਆ, ਕੋ ਲੇਟ ਪਹੁੰਚ ਗਿਆ। ਤੇ ਪਹੁੰਚਣਾ ਕਿੱਥੇ ਆ? ਜਿੱਥੋਂ ਆਏ ਆ ਅਖੀਰ ਉੱਥੇ ਹੀ ਪਹੁੰਚਣਾ। ਪਰ ਦੇਖਣਾ ਇਹ ਆ ਵੀ ਕਿਹੜੀ ਰਾਹ ਤੇ ਕਿਹੜਾ ਤੁਰਿਆ। ਰਾਵਾਂ ਚੰਗੀਆਂ ਵੀ, ਰਾਵਾਂ ਮਾੜੀਆਂ ਵੀ। ਅਸੀਂ ਵੀ ਅੱਜ ਸਫ਼ਰ 'ਚ, ਪਰ ਸ਼ੁਕਰ ਆ ਉਹ ਸੱਚੇ ਰੱਬ ਦਾ ਲੱਖਾਂ ਤੇ ਕਰੋੜਾਂ ਵਾਰੀ ਬਈ ਰੱਬ ਨੇ ਟੋਰਿਆ ਚੰਗੀ ਰਾਹ ਤੇ। ਇਨਸਾਨੀਅਤ ਵਾਸਤੇ ਆਪਣੇ ਭੈਣ ਭਰਾਵਾਂ ਕੋਲ ਚੱਲੇ ਆ ਮੁਜ਼ੱਫਰਗੜ੍ਹ। ਤੇ ਇੱਥੇ ਹੁਣ ਸ਼ਾਮਾਂ ਹੋਣ ਲੱਗੀਆਂ ਸੀ, ਦਿਲ 'ਚ ਆਇਆ ਵੀ ਤੁਹਾਡੇ ਨਾਲ ਗੱਲ ਕਰਦੇ ਆ ਤੇ ਫਿਰ ਗਾਂ ਪਹੁੰਚ ਕੇ ਖਬਰੇ ਹਨੇਰਾ ਹੋ ਜਾਵੇ। ਸ਼ਾਮ ਜਿਹੜੀ ਹੈ ਨਾ, ਹਾਂਜੀ, ਪਈ ਖੜੀ ਆ ਜੀ, ਤੇ ਸੂਰਜ ਨਾ ਐਵੇਂ ਥੋੜਾ ਜਿਹਾ ਖੜਾ ਵਾ। ਹਾਂਜੀ। ਤੇ ਇਸ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ਵੀ ਜਿਹੜੀ ਹੈ ਨਾ, ਉਹ ਇੱਕ ਦਿਨ ਦੀ ਹੋਈ ਆ, ਇੱਕ ਦਿਨ ਦੀ। ਹਾਏ। ਤੇ ਜਿਹੜਾ ਪੈਂਡਾ ਵਾ ਨਾ, ਉਹ ਕਿਸੇ ਸ਼ਾਇਰ ਨੇ ਕਿਹਾ ਵਾ, ਮਫਹੂਮ ਦੱਸ ਦੇਣਾ ਵੀ 4 ਗਿਰੇ ਕੱਪੜੇ ਲਈ ਬੰਦਾ ਕਿੰਨੇ ਲੰਮੇ ਪੈਂਡੇ ਕਰਦਾ ਹੈ। ਓਹੋ। ਹੈ ਵੀ ਉਹ ਖੱਟਦਾ ਜਿਹੜਾ ਵਾ ਨਾ, ਬਸ ਉਹ ਕਫਨ ਹੀ ਆ, ਨੰਗਾ ਆਉਂਦਾ ਤੇ ਉਹ ਲੈ ਕੇ ਜਾਂਦਾ। ਬਾਕੀ ਦੁਨੀਆ ਤੋਂ ਹੋਰ ਕੁਝ ਲੈ ਕੇ ਕੋਈ ਨਹੀਂ ਜਾਣਾ। ਤੇ ਬਾਕੀ ਜਿਹੜਾ ਨਾਲ ਜਾਣਾ ਨਾ, ਉਹ ਚੰਗੇ ਅਮਲ ਆ। ਹੈ ਉਹ ਕਿਸੇ ਆਪਣੇ ਭੈਣ ਭਾਈ ਦੀ ਮਦਦ, ਕਿਸੇ ਮੁਸਤਹਿਕ ਬੰਦੇ ਦੀ ਮਦਦ, ਇਹੀ ਬਚਣਾ ਵਾ। ਪਰ ਇਹੀ ਮੌਕਾ ਵਾ ਕਿ ਕੁਛ ਸਮਾਨ ਬਣਾ ਲੈਣਾ ਚਾਹੀਦਾ ਵਾ ਅੱਗੇ ਦਾ। ਤੇ ਬਹੁਤ ਸਾਰੇ ਲੋਕਾਂ ਲਈ ਨਾ, ਪਹਿਲੇ ਵੀ ਗੱਲ ਕੀਤੀ ਵੀ ਬਹੁਤ ਸਾਰੇ ਲੋਕਾਂ ਲਈ ਸਲਾਬ ਮੁਸੀਬਤ ਆ, ਪਰ ਕੁਛ ਵਕਤ ਆ ਜਿਹੜੇ ਆ ਨਾ, ਉਹਨਾਂ ਲਈ ਇਹ ਰੱਬ ਨੇ ਮੌਕਾ ਦਿੱਤਾ ਵਾ ਉਹਨਾਂ ਨੂੰ ਕਿ ਉਹ ਆਪਣੇ ਲਈ ਨਾ ਕੁਛ ਸਮਾਨ ਬਣਾ ਲੈਣ। ਹੈ ਤੇ ਜਿਹੜਾ ਉਹ ਦੇ ਦੇਣਗੇ ਕਿਸੇ ਨੂੰ ਤੇ ਉਹ ਉਹਨਾਂ ਦਾ ਸਮਾਨ ਬਣ ਜਾਏਗਾ। ਮੈਨੂੰ ਨਾ ਜੀ ਟੈਲੀਫੋਨ ਆਉਂਦੇ ਨਾ ਜਦੋਂ ਬੰਦੇ ਗੱਲ ਕਰਦੇ ਆ, ਖਬਰੇ ਮੈਂ ਇਹ ਇੰਨੀ ਨਾ ਭੱਜ ਨਸ ਕਰਦਾ ਜਾਂ ਮੈਂ ਇੰਨੀ ਹਿੰਮਤ ਨਾ ਕਰਦਾ, ਆਪਣੇ ਲਾਗੇ ਕਰਕੇ ਬਹਿ ਜਾਂਦਾ। ਜਿਹੜੀਆਂ ਉਹ ਗੱਲਾਂ ਕਰਦੇ ਆ ਨਾ, ਕੋਈ ਦੂਰ ਬੈਠੇ ਬੰਦੇ ਜਾਂ ਜਿੱਦਾਂ ਸਾਨੂੰ ਹਿੰਮਤ ਦਿਵਾਉਂਦੇ ਆ, ਹੌਸਲਾ ਦਿਵਾਉਂਦੇ ਆ, ਲੈ ਉਹ ਹੌਸਲਾ ਸਾਨੂੰ ਬਹਿਣ ਹੀ ਨਹੀਂ ਦੇ ਰਿਹਾ। ਚਲੋ ਰੱਬ ਖੈਰ ਸੁੱਖ ਰੱਖੇ, ਉੱਥੇ ਪਹੁੰਚ ਕੇ ਗੱਲ ਇਨਸ਼ਾਅੱਲਾ ਤਾਲਾ। ਵੀ ਸੂਰਜ ਹੁਣ ਖੜਾ ਜਾਂਦੇ ਅਸੀਂ ਕਿਹਾ ਵੀ ਸੂਰਜ ਦਿਖਾ ਦਈਏ ਤੁਹਾਨੂੰ। ਹਾਂ ਵੀ ਸ਼ਾਮਾਂ ਪੈ ਗਈ ਤੇ ਇੱਕ ਪਾਸੇ ਸੂਰਜ ਡੁੱਬ ਰਿਹਾ ਵਾ, ਲੇਕਿਨ ਇਹ ਸਾਡੇ ਕੰਮ ਦਾ ਸੂਰਜ ਨਿਕਲ ਰਿਹਾ ਵਾ। ਅਸੀਂ ਘਰੋਂ ਨਿਕਲੇ ਇਨਸ਼ਾਅੱਲਾ। ਜਿੱਦਾਂ ਸਾਡੇ ਕੋਲ ਬਾਕੀ ਲੋੜ ਦੀਆਂ ਸ਼ੈਵਾਂ ਹੈ ਨਾ, ਜਿੱਦਾਂ ਸਾਡੇ ਕੋਲ ਸ਼ਾਇਰ ਵੀ ਹੈ। ਉਸਮਾਨ ਸਾਹਿਬ ਨੂੰ ਸ਼ੇਰ ਚੇਤੇ ਆਇਆ। ਸੂਰਜ ਦੀ ਗੱਲ ਹੋਈ ਸੀ ਨਾ, ਤੇ ਉਸ ਤੋਂ ਯਾਦ ਆਇਆ ਕਿ ਬਲਦਾ ਸੂਰਜ ਕਹਿੰਦਾ ਸੀ, ਹੈ ਕੋਈ ਮੇਰੀ ਥਾਂ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ, ਸ਼ਾਮ ਪਈ ਤੇ ਵੇਖਾਂਗੇ। ਇਹ ਦੀਵਾ ਜੀ ਸੁਰੋਇਆ ਸਾਹਿਬ ਨੇ ਬਾਲਤਾ, ਇਨਸ਼ਾਅੱਲਾ ਤਾਲਾ ਹੁਣ ਇਹ ਬਲਦਾ ਰਹੂਗਾ। ਇਹ ਖਿਦਮਤ ਦਾ ਦੀਵਾ, ਇਹ ਜਿਹੜਾ ਨਾ ਇੱਕ ਬਿਹਤਰੀ ਦਾ ਦੀਵਾ, ਅਹਿਸਾਸ ਦਾ ਦੀਵਾ, ਇਹ ਇਨਸ਼ਾਅੱਲਾ ਬਲਦਾ ਰਹੂਗਾ। ਤੇ ਇਸ ਦੀਵੇ ਨਾਲ ਦੀਵੇ ਅੱਗੇ ਲੱਗਦੇ ਰਹਿਣਗੇ। ਇਹ ਸਾਰੇ ਆਪਾਂ, ਤੁਸੀਂ ਦੇਖਣ ਵਾਲੇ ਤੇ ਅਸੀਂ, ਆਪਾਂ ਸਾਰਿਆਂ ਨੇ ਰਲ ਕੇ ਅਹਿਸਾਸ ਦਾ ਦੀਵਾ ਬਾਲਿਆ। ਅੱਲਾ ਕਰੇ ਇਹਨੂੰ ਬੁਝਣ ਨਹੀਂ ਦੇਣਾ ਇਨਸ਼ਾਅੱਲਾ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰੱਬ। ਇੱਕ ਦੁੱਧ ਲੈ ਕੇ ਆ ਰਿਹਾ ਉੱਥੇ, ਡੰਗਰ ਧਾਰ ਚੋ ਕੇ, ਉਹਦੀ ਧਾਰ ਚੋ ਕੇ ਤੇ ਦੁੱਧ ਲੈ ਕੇ ਆ ਰਿਹਾ।
ਵਾਹ ਜੀ ਵਾਹ, ਵਾਹ ਜੀ ਵਾਹ। ਉੱਥੋਂ ਟੱਪ ਆਏ ਤੁਸੀਂ? ਜਿਉਂਦੇ ਵਾਸਤੇ ਰਹੋ। अस्सलाम वालेकुम। ਸਿਆਣੇ ਕਹਿੰਦੇ ਆ ਵੀ ਜੰਗਾਂ 'ਚ ਭੱਜਣ ਵਾਲੇ ਤੇ ਵਿਆਹਾਂ 'ਚ ਨੱਚਣ ਵਾਲੇ ਦੇਖਣ ਨੂੰ ਦੋਵੇਂ ਘੋੜੇ ਹੀ ਆ, ਪਰ ਫਰਕ ਬੜਾ ਬਾਹਲਾ ਹੁੰਦਾ ਇਹਨਾਂ 'ਚ। ਜੇ ਬੰਦੇ ਦਾ ਇਰਾਦਾ ਹੋਵੇ ਨਾ, ਗੱਲ ਤਾਂ ਹੈਗੀ ਤਵੱਕਲ ਦੀ। ਜੇ ਬੰਦੇ 'ਚ ਤਵੱਕਲ ਨਹੀਂ ਹੈਗਾ ਫਿਰ ਤਾਂ ਇਦਾਂ ਹੀ ਆ, ਬਗੈਰ ਵਾਗਾਂ ਤੋਂ ਕੋਈ ਜਿਵੇਂ ਘੋੜਾ ਜੰਗਲ 'ਚ ਫਿਰਦਾ, ਫਿਰ ਤਾਂ ਰੌਲਾ ਹੀ ਕੋਈ ਨਹੀਂ, ਕੋਈ ਮੰਜ਼ਿਲ ਹੀ ਨਹੀਂ, ਕਿਸੇ ਥਾਂ ਤੇ ਪਹੁੰਚਣਾ ਹੀ ਨਹੀਂ। ਅਸੀਂ ਸਿਰਫ ਤਵੱਕਲ ਕੀਤਾ ਤੇ ਰੱਬ ਨੇ ਹਮਦਾਦ ਕੀਤੀ, ਇੱਥੇ ਪਹੁੰਚ ਗਏ। ਇਸ ਟਾਈਮ ਅਸੀਂ ਮੁਜ਼ੱਫਰਗੜ੍ਹ ਦੇ ਵਿੱਚ ਹਾਂ। ਲੈਲਪੁਰ ਤੋਂ ਅਸੀਂ ਮੁਜ਼ੱਫਰਗੜ੍ਹ ਦੇ ਵਿੱਚ ਆਏ ਹਾਂ, ਜਿੱਥੇ ਪਾਣੀ ਵੜਿਆ ਬਹੁਤ ਸਾਰੇ ਪਿੰਡਾਂ ਨੂੰ, ਬਹੁਤ ਸਾਰੀਆਂ ਆਬਾਦੀਆਂ ਨੂੰ। ਜੇ ਕਹੋ ਤਾਂ ਮੈਂ ਤੁਹਾਨੂੰ ਤੁਰ ਫਿਰ ਕੇ ਥੋੜ੍ਹਾ ਜਿਹਾ ਦਿਖਾ ਵੀ ਦਿੰਦਾ। ਮੈਂ ਤੁਹਾਨੂੰ ਇੱਕ ਗੇੜਾ ਮਰਾਨਾ। ਆ ਦੇਖੋ, ਆ ਸਾਰਾ ਪਿੰਡ ਆ ਤੇ ਇਦਾਂ ਡੁੱਬਿਆ ਹੋਇਆ, ਵਿਚਾਲੇ ਪਾਣੀ, ਨਾ ਆਉਣ ਨੂੰ ਕੋਈ ਰਾਹ ਨਾ ਜਾਣ ਨੂੰ। ਉਹ ਹੁਣ ਕੋਠੇ ਤੇ ਚੜਿਆ ਹੈ, ਜਿਵੇਂ ਉਹ ਪੂਰਾ ਘਰ ਡੁੱਬਿਆ ਹੈ। ਇੱਧਰ ਨੂੰ ਆਓ ਜੀ। ਇਹ ਕੀ ਤੂੜੀ ਆ? ਇਹਦੇ ਹੇਠਾਂ ਕੀ ਪਾਇਆ? ਟੂਪਾਂ? ਅੱਛਾ, ਹੇਠਲੇ ਪਾਸੇ ਟੂਪਾਂ ਪਾ ਕੇ ਧੱਕ ਕੇ ਲਿਆਂਦਾ। ਇਹ ਦਾਣੇ ਆ ਵਿੱਚ? ਹਾਏ ਹਾਏ, ਉਹ ਆਪਣੇ ਦਾਣੇ ਕੱਢ ਕੇ ਲਿਆਏ ਕਰੋ। ਪਤਾ ਲੱਗਿਆ ਪਾਣੀ ਚੜ ਰਿਹਾ ਮਗਰੋਂ, ਦਾਣੇ ਬਚਾ ਕੇ ਤੇ ਉੱਤੇ ਕੋਈ ਤੂੜੀ ਹੈ ਉਹ ਲੈ ਕੇ ਆਏ। ਇੱਥੇ ਜੀ ਇੰਨਾ ਡੂੰਘਾ ਪਾਣੀ ਆ ਵੀ ਬੰਦੇ ਤੇ ਬੰਦਾ ਖਲੋਵੇ ਤਾਂ ਵੀ ਬਾਹਰ ਨਹੀਂ ਆਉਂਦਾ। ਤਾਂ ਹੀ ਤਾਂ ਇਹ ਟੂਪਾਂ ਨਾਲ ਐਡੀ ਖੇਚਲ ਕੀਤੀ ਹੈ। ਇਹ ਉਹੀ ਖੇਤ ਆ ਜਿਨ੍ਹਾਂ ਦੇ ਵਿੱਚ ਇਹ ਵਾਹੀ ਕਰਦੇ ਸੀ ਤੇ ਉਹਨਾਂ 'ਚ ਤਰਦੇ ਫਿਰਦੇ। ਬਸ ਰੱਬ ਦੇ ਕੰਮ ਆ। ਅਸੀਂ ਆਈਏ ਜੀ, ਲਵਾਈਏ ਤੁਹਾਡੇ ਨਾਲ? ਸਾਹ ਕੱਢ ਲਓ, ਸਾਹ ਕੱਢ ਲਓ, ਬਹਿ ਜਾਓ। ਓਏ ਆ ਪਾਣੀ ਦੀ ਬੋਤਲਾਂ ਨਹੀਂ ਲਿਆਂਦੀਆਂ? ਪਾਣੀ ਦੀ ਬੋਤਲਾਂ ਲਿਆ ਕੇ ਦਿਓ, ਪਾਣੀ ਪੀਣ ਠੰਡਾ। ਰੱਸੀ ਫੜਾ ਦੇ, ਆ ਫੜੀ। ਆ ਇਦਾਂ ਹੀ ਬੰਨ ਕੇ ਖੋਲੀ ਨਾ। ਆ ਤੂੰ ਫੜੀ। ਇਹ ਆਪਣੀ ਬੇੜੀ ਠਿਲ ਗਈ ਹੁਣ? हाँ अपनी बेटी खेल गई है। आ फड़ी। आ तोड़ी है? हाँ छेक लो। ये तो सूखे तो रख ला। चल। अच्छा पट्ठे ले गए। ये पट्ठे हैं? अच्छा, वो मुंडा कहता सी दाने, मैं भी कहा भी दाने। दाने ਅਸੀਂ ਪਹਿਲੇ ਟਰਾਲੀਆਂ ਚ ਚੁੱਕ ਲਏ। अच्छा चंगा करया, चंगा करया। ये हुण पानी को वध रहा कि घट रहा की? ਪਾਣੀ ਵਧ ਰਿਹਾ। को खबर आई है भी की दसदे हैं? ਸਾਨੂੰ ਤਾਂ ਬੜਾ ਕੋਈ ਦੱਸਿਆ ਨਹੀਂ। अच्छा ये बेड़ी है? ਹਾਂਜੀ ਆਜੋ ਆਜੋ ਉਰਾਂ ਦਿਖਾ ਰਸੀ ਉਰਾਂ ਦੇ रस्सी दे ਮੈਂ ਇਹਨੂੰ ਚੱਕਰ ਲਵਾ ਲਵਾਂ। उत्ते आ जा, उत्ते आ जा। कौन मैं? नहीं इस तरह नहीं होना, मैं रस्सी फाड़ के खींचा। अच्छा खींचागा ये तो डिठा ही होगा। इतने तुम तकरीबन 5-7 आदमी बह जाओ ना तो फिर भी इसमें कुछ नहीं होगा। वाह भाई वाह। आ मैनू बहुत ही घबर आ रही नहीं जी। हाँ इदा तो खिंची फिर तो माड़ी गल। आ जाओ तुम साह लवो, आ जाओ यार, हथों हथी काम करिए आप नाल नाल। अग नहीं बाली? बालो यार, फिर हुण किहनूं उडीकदे? नहीं सारियां चूरां च बालना इक्को दे विच। सूरत हाल ये है कि हुण मुजफ्फरगढ़ च बैठे हैं तो ये दरियाए जिहड़ा चनाब का पानी है ना, ये कल तो तकरीबन इत्थे पहुंचिया वा। इत्थे वैसे एक गल अच्छी है कि ज़्यादातर ना जिहड़ा वा लोकां नूं
ਖਤਰੇ ਵਾਲੀ ਜਗ੍ਹਾ ਤੋਂ ਕੱਢ ਲਿਆ ਗਿਆ ਵਾ। ਥੋੜ੍ਹੇ ਕੁਝ ਬੰਦੇ ਹੈ, ਲੇਕਿਨ ਪਾਣੀ ਇੱਥੇ ਕਾਫੀ ਸਾਰੇ ਇਲਾਕੇ 'ਚ ਜਿਹੜਾ ਨਾ ਫੈਲਿਆ। ਦੇਖ ਲਓ ਕਿ ਇਸ ਪਾਸੇ ਵੀ ਥੋੜ੍ਹੀ ਜਿਹੀ ਜਗ੍ਹਾ ਉੱਚੀ ਆ, ਔਰ ਇਹ ਵੀ ਹੋ ਸਕਦਾ 2-4 ਘੰਟਿਆਂ 'ਚ ਇਹ ਵੀ ਜਗ੍ਹਾ ਜਿਹੜੀ ਹੈ ਨਾ ਬੰਦ ਹੋ ਜੇ। ਅਤੇ ਸਿਰਫ ਇੱਕ ਵੱਡਾ ਬੰਦ ਆ ਜਿਹਦੀ ਬਣਾ 'ਤੇ ਨਾ ਉਹ ਬਚੇ ਹੋਏ ਆ ਕਿ ਇੱਕ ਨਹਿਰ ਅੱਗੇ, ਵਰਨਾ ਅਗਰ ਜੇ ਉਹ ਬੰਦ ਨੂੰ ਖਤਰਾ ਹੁੰਦਾ ਵਾ ਤਾਂ ਫਿਰ ਉਹ ਅਗਲੀ ਸੜਕ ਜਿਹੜੀ ਹੈ ਨਾ ਝੰਗ ਵਾਲੀ, ਉਹ ਬਿਲਕੁਲ ਉਹ ਪਾਣੀ ਦੇ ਨੀਚੇ ਆ ਜਾਏਗੀ। ਅਤੇ ਹਾਲੇ ਗੰਡਾ ਸਿੰਘ 'ਤੇ ਵੀ ਕਾਫੀ ਵੱਡਾ ਸੈਲਾਬ ਦਾ ਹੈ, ਹਾਲੇ ਉਹ ਪਾਣੀ ਨਹੀਂ ਆਇਆ ਹੈ। ਰਾਵੀ ਵਾਲਾ ਪਾਣੀ ਵੀ ਚੀਚਾ ਪਤਨੀ ਦੇ ਬਰਾਬਰ ਪਹੁੰਚ ਚੁੱਕਿਆ ਵਾ ਇਹ ਹੈ। ਅਤੇ ਇਹ ਜਿਸ ਤਰ੍ਹਾਂ ਅਗਲੇ ਦਿਨਾਂ 'ਚ ਹੁਣ ਜਿਹੜਾ ਗੰਡਾ ਸਿੰਘ ਵਾਲਾ ਪਾਣੀ ਜਦੋਂ ਪਹੁੰਚੇਗਾ ਅਤੇ ਰਾਵੀ ਦਾ ਪਾਣੀ ਸ਼ਾਮਲ ਹੋਏਗਾ, ਅਤੇ ਅਗਲੇ ਜਿਹੜੇ ਨਿਚਲੇ ਇਲਾਕੇ ਨਾ ਪੰਜਨਾਦ ਵਗੈਰਾ ਦੇ, ਉੱਥੇ ਬਹੁਤ ਜ਼ਿਆਦਾ ਯਾਨੀ ਕਿ ਨਾ ਪਾਣੀ ਇਕੱਠਾ ਹੋ ਜਾਏਗਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਚੱਲੇ ਆ, ਰਾਤ ਇੱਥੇ ਪਹੁੰਚੇ ਆ, ਰਾਤ ਜੈਸੇ ਤੈਸੇ ਕਿਸ ਤਰ੍ਹਾਂ ਕਰਕੇ ਗੁਜ਼ਾਰੀ ਆ, ਅਤੇ ਆ ਹੁਣ ਸੁਬਾਹ ਸਵੇਰੇ ਉੱਥੋਂ ਨਿਕਲੇ ਆ। ਅਤੇ ਮੁਨਾਸਬ ਜਗ੍ਹਾ ਨਹੀਂ ਸਾਨੂੰ ਮਿਲ ਰਹੀ ਸੀ, ਸਾਰੇ ਪਾਣੀ ਓ ਪਾਣੀ ਸੀ। ਆਹ ਥੋੜ੍ਹੀ ਜਿਹੀ ਜਗ੍ਹਾ ਮਿਲੀ ਹੈ ਜਿੱਥੇ ਕਿ ਕੋਈ ਕੰਮ ਕਰਨੇ ਦਾ ਹੈ। ਬਾਕੀ ਬੰਦ 'ਤੇ ਸਾਰੇ ਬੈਠੇ ਹੀ ਆ ਬੰਦੇ, ਉਹ ਉਹਨਾਂ ਨੂੰ ਹੁਣ ਰਾਸ਼ਨ ਜਿਹੜਾ ਵਾ ਨਾ ਤਕਸੀਮ ਕਰਾਂਗੇ। ਹਾਂਜੀ, ਨਹੀਂ ਬਸਤੀਆਂ ਹੈ, ਬਹੁਤ ਥੋੜ੍ਹੇ ਬੰਦੇ। ਅਸੀਂ ਬੈਠੇ ਆ ਨਾ ਜੀ, ਸਾਡੇ 4 ਚਫੇਰੇ 3-4 ਆਬਾਦੀਆਂ ਜੀ, ਸਾਡੇ ਸਾਈਡਾਂ ਤੇ ਨਾ ਜੀ ਆਬਾਦੀਆਂ। ਇਹ ਸੈਂਟਰ ਦੇ ਵਿੱਚ ਥੋੜਾ ਜਿਹਾ ਟਿੱਬਾ ਉੱਚਾ ਜਿੱਥੇ ਅਸੀਂ ਬੈਠੇ ਆ, ਇਹ ਉੱਚੀ ਜਗ੍ਹਾ ਥੋੜੀ ਜਿਹੀ ਟਿੱਬਾ ਜਿੱਥੇ ਅਸੀਂ ਬੈਠੇ ਆ, ਤੇ 4 ਚਫੇਰੇ ਸਾਡੇ ਪਾਣੀ ਆ, ਤੇ 4 ਚਫੇਰੇ ਆਬਾਦੀਆਂ ਜੀ। ਪਰ ਪਾਣੀ ਵੀ ਕੋਈ 10-10 ਫੁੱਟ ਪਾਣੀ। ਅਸੀਂ ਹੈਗੇ ਆ ਜੀ ਹੁਣ ਨੂਰਪੁਰ ਥਲ ਦੇ ਨੇੜੇ, ਮੁਜ਼ੱਫਰਗੜ੍ਹ ਜ਼ਿਲ੍ਹਾ ਇਹਨਾਂ ਦਾ ਮੁਜ਼ੱਫਰਗੜ੍ਹ ਆ ਜੀ। ਤੇ ਆ ਅੱਡਾ ਜਿਹੜਾ ਨੇੜੇ ਆ ਨਾ ਜੀ, ਇਹ ਹੈਗਾ ਨੂਰਪੁਰ ਜੀ, ਰੰਗਪੁਰ ਆ ਜੀ। ਅਸੀਂ ਰੰਗਪੁਰ ਦੇ ਨੇੜੇ ਬੈਠੇ ਆ, ਤੇ ਉੱਥੇ ਅਸੀਂ ਹਾਲਾਤ ਦੇਖ ਕੇ ਆਏ ਆ ਜੀ। ਰੰਗਪੁਰ ਉੱਥੇ ਟਰੈਕਟਰ ਔਰ ਦੁਨੀਆ ਤੇ ਬੰਦੇ ਇੰਨੇ ਕੁ ਉਸ ਬੰਨ ਨੂੰ ਤਕੜਾ ਕਰਨ ਵਾਸਤੇ ਲੱਗੇ ਨੇ, ਤੇ ਉਹ ਜਾਨ ਉਹਨਾਂ ਦੀ ਮੁੱਠ 'ਚ ਵਿਚਾਰਿਆਂ ਦੀ ਆਈ ਹੈ ਵੀ ਅਗਰ ਖੁਦਾ ਖਾਸਤਾ ਅਗਰ ਇਹ ਬੰਨ ਟੁੱਟ ਗਿਆ ਤੇ ਇਹ ਸਾਡਾ ਸਾਰਾ ਅੱਡਾ ਤੇ ਅੱਗੋਂ ਪਿੰਡ ਤੇ ਹਰ ਸ਼ਹਿਰ ਰੁੜ ਜਾਣੀ ਆ ਜੀ। ਉਹ ਬਹੁਤ ਲੋਕ ਪਰੇਸ਼ਾਨ ਨੇ ਜੀ। ਤੇ ਪਾਣੀ ਦੀ ਸਤ੍ਹਾ ਜਿਹੜੀ ਹੈ ਨਾ ਮੁਸਲਸਲ ਵੱਧ ਰਹੀ ਆ ਜੀ, ਘਟ ਨਹੀਂ ਰਹੀ। ਤੇ ਅੱਲਾਹ ਤਾਲਾ, ਸਾਡੀ ਤਾਂ ਦੁਆ ਵੀ ਅੱਲਾਹ ਤਾਲਾ ਰਹਿਮਤ ਕਰੇ ਜੀ। ਅੱਲਾਹ ਤਾਲਾ ਇਹਨਾਂ ਨੂੰ ਨਾ ਜੀ ਬਸ ਆਪਣੇ ਹਿਫਜ਼ੋ ਈਮਾਨ 'ਚ ਰੱਖੇ ਵਿਚਾਰਿਆਂ ਨੂੰ ਜੀ, ਲੇਕਿਨ ਤੰਗ ਬਹੁਤ ਆ ਲੋਕ ਜੀ। ਤੜਕੇ ਉੱਠ ਕੇ ਪਹਿਲਾਂ ਥਾਂ ਦੇਖੀ ਆ ਕੇ ਵੀ ਯਾਰ ਕਿਹੜੀ ਥਾਂ ਐਸੀ ਆ ਜਿੱਥੇ ਬੰਦਿਆਂ ਨੂੰ ਰਾਹ ਰੂਹ ਹੈ ਨਹੀਂ, ਜਿੱਥੇ ਬੰਦਿਆਂ ਨੂੰ ਖਾਣ ਪਕਾਉਣ ਦੀ ਔਖੀ ਹੋਵੇ। ਤੇ ਅਸੀਂ ਫਿਰ ਆਹ ਥਾਂ ਤੇ ਆ ਕੇ ਲੱਭੀਏ। ਫਿਰ ਇੱਥੇ ਆ ਵੀ ਇੱਥੇ ਦੇਗਾਂ ਲੱਗ ਜਾਣਗੀਆਂ, ਤੇ ਬਾਕੀ ਕੁਛ ਆਪਾਂ ਗਾਂਹ ਲੈ ਜਾਾਂਗੇ। ਇੱਥੋਂ ਹਾਂਜੀ, ਇੱਥੋਂ ਦਿਸਦਾ ਨਹੀਂ ਹੈ, ਇੱਥੋਂ ਗਾਂਹ ਘਰ ਬੜੇ ਘਰ ਆ ਗਾਂਹ। ਮੈਂ ਤੁਹਾਨੂੰ ਦਿਖਾਣਾ, ਇੱਧਰ ਨੂੰ ਜਾ ਕੇ ਦਿਖਾਣਾ। ਇੱਕ ਨਿੱਕਾ ਜਿਹਾ ਸਕੂਲ ਡੁੱਬਿਆ ਹੈ, ਇਸ ਆਬਾਦੀ ਦਾ ਸਕੂਲ ਆ। ਤੇ ਇੱਥੇ ਸਕੂਲ ਆ ਤੇ ਆਬਾਦੀ ਤਾਂ ਹੀ ਸਕੂਲ ਆ, ਇੱਥੇ ਖਾਸੀ ਆਬਾਦੀ। ਇੱਦਾਂ ਦੇ ਰੇੜੇ ਇੱਥੇ ਚੱਲਦੇ ਆ ਮੁਜ਼ੱਫਰਗੜ੍ਹ 'ਚ, ਲੱਕੜ ਦੇ ਬਹੁਤ ਪੱਕੇ ਰੇੜੇ। ਲੱਕੜ ਬੜੀ ਮੋਟੀ ਲੱਗੀ, ਬੜੀ ਪੱਕੀ। ਮੱਝ ਨਾ ਸਾਡੀ ਨੀਲੀ ਆ ਨਾ ਰਾਵੀ ਆ। ਆ ਹੁਣ ਜਿਵੇਂ ਖਲੋਤੀ ਆ ਨਾ ਇਹਦਾ ਕਾਲੀਆਂ ਅੱਖਾਂ ਵਾਲੀ, ਇਹ ਕੁੰਡੀ ਮੱਝ ਆ। ਆ ਕੁੰਡੀ ਸਿੰਧ ਵਾਲੀ, ਉਹਦਾ ਵਿੱਚ ਰਲਾ ਜਾ। ਉਂਝ ਦੇਸੀ ਢੱਗੇ ਬੜੇ ਇੱਥੇ, ਤੁਹਾਨੂੰ ਕਿਤੇ ਮੈਂ ਕਿਤੇ ਆਬਾਦੀ 'ਚ ਗਿਆ ਨਾ ਤੁਹਾਨੂੰ ਵਿਖਾਊਂਗਾ, ਤੁਹਾਡਾ ਰੂਹ ਖੁਸ਼ ਹੋ ਜੂ। ਐਸੇ ਦੇਸੀ ਢੱਗੇ। ਅਸੀਂ ਤੁਰਦੇ ਜੀ ਇੱਧਰ ਨੂੰ ਆਏ ਆ, ਤੇ ਇੱਧਰ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕੈਸੀ ਥਾਂ ਦੇ ਉੱਤੇ ਆ ਕੇ ਵੀ ਕਿੱਦਾਂ ਦੀ ਥਾਂ ਅਸੀਂ ਲੱਭੀ ਆ ਪਕਾਉਣ ਵਾਸਤੇ ਦੇਗਾਂ। ਵੀ ਉਹ ਅਸੀਂ ਸਾਡੇ 4 ਚਫੇਰੇ ਡੇਰੇ ਡੁੱਬੇ ਹੋਏ ਆ। ਹੁਣ ਉਹ ਸਾਵਾਂ ਡੇਰਾ ਦੇਖ ਰਹੇ, ਉੱਥੇ ਲੋਕ ਵੀ ਆ ਆਪਣੇ ਡੇਰੇ ਡੂਰੇ ਦੀ ਰਾਖੀ ਬੈਠੇ। ਇੱਦਾਂ ਹੀ ਉਹ ਬੰਦਾ ਹੁਣ ਠਿਲ ਕੇ ਜਾ ਰਿਹਾ, ਦੇਖ ਰਹੇ ਕੈਮਰੇ ਵੀ ਨਜ਼ਰ ਆ ਗਿਆ। ਹਾਂਜੀ, ਉਹ ਡੇਰੇ ਤੋਂ ਬੰਦਾ ਠਿਲ ਕੇ ਗਾਂਹ ਜਾ ਰਿਹਾ। ਗਾਂਹ ਬੜੀ ਆਬਾਦੀ ਆ, ਐਵੇਂ ਗਿਆ ਵੀ ਨਾ ਤੇ ਕੋਈ 30-35 ਘਰ ਆ ਯਾਰ, ਘਰ ਹੀ ਘਰ ਉਹ ਹਾਂ, ਖੱਜੀਆਂ ਤੱਕ ਸਾਰੇ ਡੁੱਬੇ ਹੋਏ ਆ ਇੱਦਾਂ। ਇਹ ਭਾਜੀ ਕਦੋਂ ਦਾ ਪਾਣੀ ਵੜਿਆ ਇੱਥੇ? ਇੱਥੇ ਕੱਲ ਹੀ ਆਇਆ ਪਾਣੀ, ਤੇ ਪਾਣੀ ਦੀ ਸਪੀਡ ਇੰਨੀ ਸੀ ਕਿ ਅੱਛਾ 2-3 ਘੰਟਿਆਂ ਦੇ ਵਿੱਚ ਹੀ ਉਹਨੇ ਸਾਰਾ ਇਲਾਕਾ ਕਵਰ ਕਰ ਲਿਆ। ਹਾਂ ਜੀ, ਤੁਹਾਡਾ ਕਿਹੜਾ ਡੇਰਾ? ਸਾਡੇ ਸਾਹਮਣੇ ਡੇਰਾ ਹੈ, ਇਹ ਝਾੜੀਆਂ ਦੇ ਪਿੱਛੇ। ਝਾੜੀਆਂ ਦੇ ਪਿੱਛੇ। ਜੀ। ਤੁਸੀਂ ਹੁਣ ਉੱਥੇ ਜਾਣਾ? ਜਾਣਾ, ਅੱਬੂ ਗਿਆ ਹੋਇਆ ਹੈ। ਅੱਛਾ, ਅੱਬੂ ਤੁਹਾਡਾ ਉੱਥੇ? ਜੀ ਹਾਂ। ਅੱਛਾ, ਤੇ ਉਹਨੂੰ ਹੁਣ ਲੈ ਕੇ ਆਣਾ, ਬੇੜੀ ਦੀ ਇੰਤਜ਼ਾਰ ਹੈ, ਨਾ ਕੋਈ ਲਾਂਚ ਨਜ਼ਰ ਆ ਰਹੀ ਹੈ ਨਾ ਕੁਝ। ਹਾਂ।
ਉਹਦੀ ਇੰਤਜ਼ਾਰ ਹੈ, ਉਹਨੂੰ ਲੈ ਕੇ ਆਣਾ, ਉੱਥੇ ਹੀ ਫਸਿਆ ਹੋਇਆ ਹੈ। ਤੇ ਫੋਨ ਵਗੈਰਾ ਕੋਈ ਰਾਬਤਾ ਹੋਇਆ ਉਹਨਾਂ ਨਾਲ? ਰਾਬਤਾ ਹੈ ਬੇੜੀ ਆਪਾਂ ਮੰਗਾ ਲੈਂਦੇ, ਜੀ। ਤੂੰ ਫਿਕਰ ਨਾ ਕਰ, ਬੇੜੀ ਵੀ ਆ ਜਾਂਦੀ। ਤੇ ਆਪਾਂ ਰੋਟੀ ਵੀ ਪਕਾ ਰਹੇ ਹਾਂ। ਇੱਥੇ ਦੇਖੋ ਜੀ ਉਹ ਸਾਮੀਆਂ ਦੇਗਾਂ ਪੱਕ ਰਹੀਆਂ ਤੇ ਅਗਾਂਹ ਅਸੀਂ ਖੜਾਏ ਡਾਲੇ ਤੇ ਇਹਦਾ ਦੇਗਾਂ ਪਕਾ ਕੇ ਨਾ ਜਿਹੜੇ ਬੰਦੇ ਹੋਏ, ਤੁਹਾਡਾ ਨਾਂ ਕੀ? ਮੁਹੰਮਦ ਜ਼ੈਦ ਜ਼ਾਹਦ ਭਾਈ, ਜਿਹੜੇ ਇਸ ਪਾਸੇ ਕੋਈ ਡੇਰੇ ਡੰਡਿਆਂ ਤੇ ਕੋਈ ਇੱਕ ਅੱਧਾ ਬੰਦਾ ਹੋਇਆ ਨਾ, ਜੀ ਆਪਾਂ ਸਾਰਿਆਂ ਨੂੰ ਰੋਟੀ ਪਹੁੰਚਾ ਕੇ ਆਵਾਂਗੇ ਹੈ। ਜੀ ਬੇੜੀ ਵੀ ਇੱਥੋਂ ਲੱਭ ਜਾਂਦੀ ਹੈ ਸਰਕਾਰ ਦੀ, ਇੱਥੇ ਕਿਤੇ ਫਿਰਦੀ ਹੋਊਗੀ, ਆਪਾਂ ਸਦਾ ਲੈਂਦੇ ਹਾਂ। ਠੀਕ ਹੈ ਜੀ। ਤੇ ਉਹ ਮੁੰਡਾ ਖੈਰੀ ਬੈਠਾ ਵਿੱਚ ਫਸਿਆ ਤਾਂ ਨਹੀਂ ਹੋਇਆ? ਮੈਨੂੰ ਲੱਗਦਾ ਉਹ ਵੀ ਫਸਿਆ ਹੀ ਹੋਇਆ ਹੈ, ਕਿਉਂਕਿ ਸਾਈਡ ਤੋਂ ਪਾਣੀ ਹੈ ਔਰ ਪਾਣੀ ਵੀ ਬਹੁਤ ਉੱਚਾ ਹੈ, ਹਾਂ ਤੇ ਸ਼ਾਇਦ ਫਸਿਆ ਹੀ ਹੋਇਆ ਮੇਰੇ ਖਿਆਲ ਤੇ। ਅੱਛਾ ਜੀ ਚਲੋ ਆਪਾਂ ਇੱਥੇ ਬੇੜੀ ਵੀ ਸਦਾਨੇ ਆ। ਇੱਥੇ ਨਾ ਪਾਣੀ ਵੱਧ ਰਿਹਾ, ਬਹੁਤ ਵੱਧ ਰਿਹਾ ਪਾਣੀ। ਤੇ ਇਹ ਜੇ ਦੁਆ ਕਰੋ ਸਾਡੀਆਂ ਦੇਗਾਂ ਵੀ ਖੈਰੀ ਸਲਾਮਤੀ ਸਿਰੇ ਲੱਗ ਜਾਣ। ਆਪਾਂ ਟੱਪ ਕੇ ਆਏ ਆ, ਉੱਥੇ ਤੇੜਾ ਪੈ ਅਸੀਂ ਜਿੱਥੋਂ ਟੱਪ ਕੇ ਆਏ ਨਾ, ਜੀ ਉੱਥੇ ਤੇੜਾਂ ਪੈ ਰਹੀਆਂ ਸੀ, ਉਹ ਥਾਂ ਪਾਟ ਰਹੀ ਸੀ, ਤੇ ਉਹ ਨਾ ਹੋਵੇ ਝਾਟ ਨੂੰ। ਤੁਸੀਂ ਇੱਥੋਂ ਅੰਦਾਜ਼ਾ ਲਾਓ ਨਾ, ਦੇਖ। ਨਵਾਂ ਚੜ ਰਿਹਾ ਉੱਤੇ, ਹਾਂ ਜੋ ਥੱਲੇ ਸੀਗਾ ਅੱਛਾ ਜਦੋਂ ਪਾਏ ਆ ਪਹਿਲਾਂ। ਅੱਛਾ, ਇੰਨੀ ਛੇਤੀ ਚੜ ਗਿਆ? ਇਹ ਤਾਂ ਰਿਹਾ ਨਾ, ਆਹ ਦੇਖ ਲਓ, ਤਾਜ਼ਾ ਨਹੀਂ ਆ ਰਿਹਾ। ਇਹ ਤਾਂ ਫਿਰ ਦੇਗਾਂ ਤਰਦੀਆਂ ਹੀ ਫਿਰਨਗੀਆਂ, ਇਹ ਤਾਂ ਆਪੇ ਹੀ ਪਹੁੰਚ ਜਾਣੀਆਂ ਲੋਕਾਂ ਨੂੰ, ਫਿਰ ਤਰ ਗਈਆਂ। ਅੱਲਾਹ ਖੈਰ ਕਰੇ। ਇਹ ਪਾਣੀ ਭਾਜੀ ਦੀ ਸਤਹ ਤਾਂ ਬੁਲੰਦ ਹੋ ਰਹੀ ਹੈ। ਹੋ ਰਹੀ ਹੈ? ਜੀ ਨਹੀਂ ਤੁਸੀਂ ਥੋੜੀ ਦੇਰ ਪਹਿਲੇ ਜਦੋਂ ਮੈਂ ਆਇਆ ਸੀ, ਉਹ ਜਗ੍ਹਾ ਖੁਸ਼ਕ ਨਜ਼ਰ ਆ ਰਹੀ ਸੀ ਨਾਲ ਵਾਲੀ। ਸਵੇਰ ਜਦੋਂ ਮੈਂ ਆਇਆ ਸੀ ਨਾ, ਤੇ ਇਹ ਵਾਲੀ ਜਗ੍ਹਾ ਖੁਸ਼ਕ ਨਜ਼ਰ ਆ ਰਹੀ ਸੀ। ਇਹ ਅੱਛਾ, ਤੋੜ ਦੀ ਸਾਰਾ ਖੁਸ਼ਕ ਪਾਣੀ ਨਜ਼ਰ ਆ, ਇਹ ਬੰਨ ਹੈਗਾ ਨਾ, ਅੰਦਰ ਜਾ ਕੇ ਬੰਨ ਜਾ ਰਿਹਾ ਅੱਗੇ। ਬੰਦ ਉੱਤੋਂ ਟੱਪਿਆ। ਜੀ ਬੰਦ ਉੱਤੋਂ ਟੱਪਿਆ ਹੋਇਆ, ਤੇ ਇਹ ਜਗ੍ਹਾ ਖੁਸ਼ਕ ਨਜ਼ਰ ਆ ਰਹੀ ਸੀ। ਬਹੁਤ ਅੱਧੇ ਡੂੰਘਾ। ਘੰਟੇ ਦੇ ਅੰਦਰ ਅੰਦਰ ਇਹ ਜਿਹੜੀ ਹੈ ਨਾ। ਫਿਰ ਇਦਾਂ ਕਰੀਏ, ਫਿਰ ਆਪਾਂ ਟਾਈਮ ਦੀ ਬਚਤ ਕਰੀਏ। ਹਾਂ, ਕਾਲੀ ਨਾਲ ਆਪਾਂ ਪਕਾ ਕੇ ਨਾ ਰਾਸ਼ਨ ਤੇ ਪਚਾਈਏ ਬੇੜੀ ਮੰਗਾ ਕੇ, ਤੇ ਇੱਥੋਂ ਆਪਾਂ ਨਿਕੜੀਏ। ਤੇ ਤੁਸੀਂ ਵੀ ਆਪਣਾ ਇੱਥੋਂ ਨਿਕੜੀਏ, ਤੁਸੀਂ ਵੀ ਨਿਕੜੋ। ਜੀ ਆ ਜਾਓ। ਇਨਸ਼ਾਅੱਲਾ, ਕਿਉਂਕਿ ਜੇ ਰਾਸਤਾ ਅਸੀਂ- ਬੰਦ ਹੋ ਜਾਣਾ ਨਾ, ਅੱਗੇ ਉਹ ਹਾਂ। ਕੰਮ ਟੁੱਟ ਰਿਹਾ। ਅਸੀਂ ਸਾਰੇ ਬੰਦਿਆਂ ਨੂੰ ਲੈ ਕੇ ਇੱਥੋਂ ਨਿਕੜਾਂਗੇ। ਜਿਹੜੇ ਬੰਦੇ ਨਾ ਇੱਥੇ ਹੈਗੇ ਆ, ਉਹਨਾਂ ਨੂੰ ਖਵਾਵਾਂਗੇ ਲੰਗਰ ਵੀ, ਤੇ ਨਾਲ ਉਹਨਾਂ ਨੂੰ ਕਹਾਂਗੇ ਵੀ ਬਾਹਰ ਆ ਜਾਓ, ਠੀਕ ਆ ਜਾਓ। ਉਹ ਇੱਥੇ ਵੀ ਇੱਕ ਬੇੜੀ ਬਣਾਈ ਹੋਈ ਹੈ, ਉਹਨਾਂ ਨੇ ਟੂਪਾਂ ਹੇਠ ਰੱਖ ਕੇ ਉੱਤੇ ਮੰਜੀਆਂ ਬੰਨੀਆਂ। ਬਣਾਈ ਹੋਈ ਹੈ, ਥੱਲੇ ਟੂਪਾਂ ਲਾ ਕੇ ਉੱਤੇ ਮੰਜੀ ਰੱਖ ਕੇ ਨਾ, ਉਹ ਕਾਮਯਾਬ ਆ? ਉਹ ਗੁਜ਼ਾਰਾ ਹੈ। ਬਾਕੀ ਅੱਛਾ ਬੰਦਾ ਇੱਕ ਜਾ ਸਕਦਾ। ਅੱਛਾ, ਜੀ ਪਰ ਉਹ ਬੰਦਾ ਪਾਣੀ 'ਚ ਵੜਨਾ ਪੈਂਦਾ ਉਹਨੂੰ ਟੁਰਨ ਵਾਸਤੇ, ਜੀ। ਉਹ ਕਿਹੜਾ ਆਪੇ ਟੁਰਨੀ ਹੈ? ਨਹੀਂ, ਉਹ ਡੰਡੇ ਨਾਲ ਬਸ ਨਾਲ ਹਾਂ। ਗੁਜ਼ਾਰਾ ਕਰਦੇ ਨਹੀਂ, ਉਹ ਤਾਂ ਗੁਜ਼ਾਰਾ। ਬੰਦੇ ਅੰਦਰ ਕਾਫੀ ਫਸੇ ਹੋਏ ਨੇ ਨਾ, ਦੇਖੋ ਜੀ ਧੂਆਂ 'ਚ ਅੱਛਾ ਬੰਦੇ ਫਸੇ ਆ। ਬੰਦੇ ਕਾਫੀ ਫਸੇ ਹੋਏ ਨੇ। ਇਸ ਫੈਮਿਲੀ, ਪੂਰੀ ਫੈਮਿਲੀ ਫਸੀ ਹੋਈ ਹੈ ਸਾਹਮਣੇ ਵਾਲੇ ਘਰਾਂ ਦੇ ਵਿੱਚ ਨਾ। ਪੂਰੀ ਫੈਮਿਲੀ ਫਸੀ ਹੋਈ ਹੈ ਅੱਗੇ ਜਾ ਕੇ। ਤਾਂ ਭਾਈ ਰਾਬਤਾ ਕਰੋ। ਤੇ ਰਾਬਤਾ ਕਰੋ। ਬੇੜੀ ਦੀ ਬੜੀ ਸਖਤ ਜ਼ਰੂਰਤ ਨਹੀਂ, ਹੁਣੇ ਆ ਜਾਂਦੀ ਬੇੜੀ। ਪਹਿਲਾਂ ਬੇੜੀ ਸਦਾਈਏ ਯਾਰ, ਇਹ ਤਾਂ ਬੰਦ ਕਰੋ ਇੱਕ ਵਾਰੀ। ਨਹੀਂ, ਆ ਬੜਾ ਖਤਰਨਾਕ ਆ। ਦੇਖਾ ਕਿਤੇ ਆ ਮੂੰਹ ਪੱਟ ਗਈ। ਅੱਗੇ ਆ ਪਾਣੀ ਹਿੱਲਦਾ ਨਹੀਂ ਸੀ। ਹਾਂ, ਅੱਛਾ ਚੜ ਗਿਆ ਉੱਤੇ। ਅੱਗੇ ਪਾਣੀ ਹਿੱਲਦਾ ਨਹੀਂ ਸੀ, ਹੁਣ ਪਾਣੀ ਉੱਤੇ ਚੜ ਰਿਹਾ, ਹਿੱਲ ਜਾਵੇ। ਆ ਵੱਟੇ ਵੁੱਟੇ ਪਾਏ ਹੈ। ਓਏ ਉੱਤੇ ਜਾਓ, ਉੱਤੇ ਜਾਓ। ਇੱਥੇ ਤਾਂ ਪਾਣੀ ਆ, ਇਹਦੇ ਵਿੱਚ ਪਾਣੀ। ਨਹੀਂ, ਮੇਰੀ ਗੱਲ ਸੁਣ ਨਾ। ਥੱਲੇ ਪਾਣੀ ਉਹ ਯਾਰ ਇੱਥੇ ਕਪੜਾ, ਇੱਥੇ ਗੱਲ ਸੁਣ ਨਾ ਮੇਰੀ। ਆ ਇੱਥੇ ਲੜ ਇੱਥੇ ਵਿਛਾ ਲਓ। ਹਾਂ, ਇੱਥੇ ਠੀਕ ਹੈ। ਤੇ ਦੇਗਾਂ ਉੱਤੇ ਪਕਾਓ। ਦੇਗਾ ਪਾ ਗਿਆ ਆ ਠੀਕ ਆ, ਠੀਕ ਆ। ਜਾਨੇ ਆ ਸਾਈਡ ਤੇ ਘਰ ਯਾਰ। ਉਹ ਇੱਕ ਡਰਮ ਉਹਨੇ ਢਿੱਡ ਨਾ ਬੰਨਿਆ, ਇੱਕ ਅਗਾਂਹ ਰੋੜੀ ਫਿਰਦਾ। ਆ ਉਦੋਂ ਦੇ ਬੈਠੇ ਬੰਦੇ। ਹਾਂ, ਬੰਦੇ ਫਸੇ, ਪਾਣੀ ਜੀ ਚੜ ਗਿਆ। ਅਸੀਂ ਪਾਣੀ ਤੋਂ ਪਹਿਲਾਂ ਪਹੁੰਚ ਗਏ ਸੀ। ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਮਗਰੋਂ ਇੰਨਾ ਵੱਡਾ ਪਾਣੀ ਆ ਰਿਹਾ। ਤੇ ਰੱਬ ਖੈਰ ਕਰੇ ਵੀ ਬੜੀ ਦੁਨੀਆ ਹਲੇ ਵਿੱਚ ਬੈਠੀ ਹੈ, ਵਿੱਚੋਂ ਕੋਈ ਨਿਕਲ ਵੀ ਗਏ। कल तकरीबन 11 बजे तक सुक्का है। ਕੱਲ ਅੱਛਾ, कल ਲੈ ਦੇਖ ਤੂੰ। 11 हाँ, इत्थे लाओ। बजे के बाद ये सारा बड़े बहुत स्पीड बहुत ज़्यादा है। ਅੱਛਾ। कल तकरीबन 3-4 घंटे फुल हो गए। ਓਹੋ, ਕਹਿੰਦੇ ਇੱਥੇ 4 ਦਿਨ ਲੱਗਦੇ ਸੀ ਇਸ ਥਾਂ ਨੂੰ ਕਦੀ ਜੇ ਭਰਦੀ ਸੀ ਤਾਂ, ਤੇ 4 ਘੰਟਿਆਂ ਦੇ ਵਿੱਚ ਵਗੈਰਾ ਭਰ ਗਈ 4 ਘੰਟਿਆਂ 'ਚ। ਤੇ ਮਾਲ ਡੰਗਰ ਖੈਰੀ ਸਲਾਮਤੀ ਕੱਢ ਲਿਆ? माल डंगर कुछ तो निकल गए लेकिन कुछ जाली फंसे हुए। ਅੱਛਾ, ਉਹ ਫਿਰ ਕਿਵੇਂ ਹੁਣ? ਡੰਗਰ ਤਾਂ ਐਡੇ फिलहाल ਵੱਡੇ। तो खड़े हैं। ਅੱਛਾ, ਇਹ ਹੁਣ ਕੱਢ ਰਹੇ ਡੰਗਰ ਡੁੰਗਰ ਬੱਕਰੀਆਂ? ये जेड़े कोई फंसे हुए हैं हुण निकल आए लेकिन ज्यादा हाली खड़े हैं। ਅੱਛਾ, ਮੈਂ ਕਿੱਦਾਂ ਫਿਰ ਕੱਟ। ਤੇ ਜੇ ਬੂਟਿਆ ਤੂੰ ਮਸ਼ੀਨ ਚਲਾ ਕੇ ਕਾਬਾ ਰੱਖ ਕੇ ਆ ਪਾਣੀ 'ਚ ਪੱਤੀ ਪਾ ਕੇ ਤੇ ਬਾਕੀ ਦੁੱਧ ਪਾ ਕੇ ਤੇ 2-2 ਪਿਆਲੀਆਂ ਪੀਵਾਂਗੇ। ਬਾਬਾ ਜੀ ਤੁਹਾਡੀ ਕਿੰਨੀ ਉਮਰ ਹੈ? ਮੇਰੀ ਹੈ 70 ਉੱਤੇ ਹੋਏ। 70 ਤੋਂ ਉੱਤੇ।
ਤੁਹਾਡੀ ਜ਼ਿੰਦਗੀ 'ਚ ਅੱਗੇ ਵੀ ਇੱਥੇ ਪਾਣੀ ਵੜਿਆ? ਹਾਂ ਪਾਣੀ ਜਾਂਦੇ ਰਹਿਣ ਅੱਛਾ, ਜੀ ਆ ਤੇ ਇੰਨਾ ਅੱਗੇ ਆਇਆ ਕਿ ਇਸ ਤੋਂ ਘੱਟ ਆਇਆ, ਵੱਧ ਆਇਆ? ਨਾ ਇਹ ਇਸ ਤੋਂ ਘੱਟ ਹੈ ਜਿਹੜੇ 14 ਵਾਲਾ ਹੈ ਨਾ ਹਾਂ ਹਾਂ। ਉਹ ਇਸ ਤੋਂ ਘੱਟ ਹੈ ਅੱਛਾ, ਇਹ 14 ਦੇ ਤੋਂ ਵੱਧ ਆ? ਇਹ ਵੱਧ ਗਈ ਬਾਬਾ ਜੀ ਜਿਹੜੇ ਆ ਮੁੰਡੇ ਵਿੱਚ ਐਂ ਵਗ ਜਾਂਦੇ ਇਹਨਾਂ ਨੂੰ ਆਪਾਂ ਰੋਕੀਏ, ਪਾਣੀ ਵੱਧਦਾ ਪਿਆ। ਇਹ ਠੇਲ ਠੂਲ ਹੋਈ ਅੱਛਾ, ਠਿਲ ਤਾਰੂ ਆ। ਇਹ ਹਰ ਕਹਿੰਦੇ ਹਨ ਨਾ ਘਰ ਹਾਂ ਹਾਂ। ਇਹ ਬਲਕਿ ਘਰਾਂ ਦੀ ਹਿਫਾਜ਼ਤ ਕਰ ਰਿਹਾ ਹੈ ਅੱਛਾ। ਕੋਈ ਉੱਤੇ ਹੇਠ ਮੱਦੀ ਰੱਖਣੀ ਹੋਈ ਹਾਂ ਹਾਂ। तो वो ही कह रहा है कि हम टप्पा टेरी कर रहा है ਅੱਛਾ, ਟੱਪਾ ਟੇਰੀ ਕਰਨੀ हाँ ਪੈਂਦੀ। हाँ ਬਾਬਾ ਜੀ ਕਹਿੰਦੇ ਅਸੀਂ ਇੱਕ ਬੰਦਾ ਛੱਡਦੇ ਆ ਆਪਣੇ ਮਕਾਨਾਂ ਦੇ ਉੱਤੇ, ਘਰਾਂ ਤੇ, हाँ ਵੀ ਕਿਸੇ ਕੰਧ ਨੂੰ ਪਾਣੀ ਲੱਗਦਾ ਤੇ ਉਹ ਟੱਪਾ ਸਿੱਟ ਕੇ ले लिया ਉਹ ਪਾਣੀ ਲਾ ਦਿੰਦੇ। ले लिया ਤੇ ਇਹਨੂੰ ਮੂੰਹ ਕਰ ਲਓ ले ਵੀ ਕਿਸੇ ਕੰਧ ਨੂੰ ਪਾਣੀ ਲੱਗੇ ਤੇ ਉਹ ਟੱਪਾ ਟੁੱਪਾ ਲਾ ਆਉਂਦੇ ਆ। ਕੋਈ ਹੋਰ ਕੀ ਦੇਖਦੇ ਹੋ ਉੱਥੇ? बस ये अपनी मड्डी छड़ी ये जड़ी है ਮੱਡੀ ਛੱਡੀ। अपना ये पई पेटियां पई हैं ਹਾਂ, ਸਮਾਨ ਪਿਆ ਘਰ। सामान जड़ा है वो ਹਾਂ, पिए ਸੰਦੂਕ ਪਏ ਆ ले लिया ਤੇ ਬਕਸੇ ਬੁਕਸੇ, ले ਟਰੰਕ ਟਰੁੰਕ ਪਏ, ले ਪੇਟੀਆਂ ਪਈਆਂ, ले ਫਿਰ ਉਹ ਨਿਗਾਹ ਰੱਖਦੇ। ਇਹ ਕਿੱਡਾ ਪਾਣੀ ਹੈ ਜਿਹੜਾ ਜਿੱਦ ਚਾਹੁੰਦੇ? पानी तार है ਅੱਛਾ। ऊपर छोटा होवे तो होवे ਹਾਂ, मैं इथे तार है ਅੱਛਾ। मन्ने भी ਤੇ ਇਸ ਤੋਂ ਅਗਾਂਹ ਵੀ ਘਰ ਹੈਗੇ ਆ? ये घर है ना ਉਹ ਵੀ ਬੜੇ ਔਖੇ ਹੋਣੇ ਇਦਾਂ ਹੀ? वो बंदे निकल गए ਅੱਛਾ कोई है काज ਵਿੱਚ खड़ा है घर है ਅੱਛਾ, ਬਾਕੀ ਨਿਕਲ ਗਏ। बाकी नहीं सामान ही है पाए ਤੇ ਕੋਈ ਮਕਾਨ ਬਚਿਆ? ਮਕਾਨ ਤਾਂ ਨਹੀਂ ਡਿੱਗਿਆ ਕਿਸੇ? नहीं हाले कोई नहीं डिगे हाले कोई नहीं डिगे ਕੀ ਕਹਿੰਦਾ? ਬੰਦਾ ਵਾਂਦਾ ਪਿਆ ਉਹ ਤੇ ਦਰਖਤ ਨਾਲੋਂ ਚੰਬੜਾ ਖੜੇ ਉੱਪਰ ਵਾਂਦਾ ਓਹੋ, वाल बन गया वालों ने बड़ा लाया हुआ काटा हुआ ਆ ਜਾਓ खड़ा ही ਇੱਕ ਬੰਦਾ ਜੀ ਉਧਰ ਤਾਰ ਕੇ ਆ ਰਿਹਾ ਸੀਗਾ ਤੇ ਉਹ ਫਸ ਗਿਆ ਵਿੱਚ, आहो ਤੇ ਉਹ ਹਾਲ ਪਾ ਰਿਹਾ। ले ले ਨਹੀਂ, ਇਹ ਉਂਝ ਤਾਰੂ ਹੈ ਬੰਦਾ? ਅੱਛਾ, ਥੱਕ ਗਿਆ ਉਹ। ਮੁੰਡਾ ਦਾ ਕਿ ਡਰ ਗਿਆ? ਹਾਂ, ਉਹ ਥੱਕ ਗਿਆ। ਇਹ ਉਂਝ ਤਾਂ ਤਾਰੂ ਹੈ ਨਾ ਛੂ? ना तार है ਮੁੜ ਥੱਕ ਗਿਆ ਜਾਂ ਡਰ ਗਿਆ? हाँ ट्यूब लई पर है ਡਰਮੀ ਹੈ, ड्रमी है ਡਰਮੀ। बहुत ठेला थी पर रमाई में घर वाइन दे घर नहीं बन सकता ओ आदे पर घर तो ऊपर ना बिकारी में उन्होंने उस वाला ना उस सिपर देता घर आ गया ਹਾਂ, ਬਾਬਾ ਜੀ ਨੇ ਗੱਲ ਕਰੀ, ਆਪਸੀ ਗੱਲ ਕਰ ਰਹੇ ਸੀ। ਉਹ ਕਹਿੰਦਾ ਜੇ ਉੱਥੋਂ ਵੜਦਾ ਨਾ ਉਹ, ਤੇ ਫਿਰ ਉਹਨੇ ਘਰ ਆਪਣਾ ਡੰਗਰਾਂ ਵੀ ਪਾਣੀ ਦਾ ਕੋਈ ਜਿਹੜਾ ਨਾ, हाँ ये छिकाओ ए ना ਹਾਂ, ਪਾਣੀ ਜਿੱਧਰ ਛਕਾਓ ਹੋਵੇ ਉਧਰ ਨੂੰ ਜਾਣਾ ਪੈਂਦਾ। ਉਹ ਚਰਵੇ छाई तो चाड़ी बैठे हूँ इतने खड़े रहते ਰੈਸ ਕਰ ਲੈ, ਰੈਸ ਕਰਕੇ हेलो ਆਰਾਮ ਨਾਲ ਖੜਾ ਜਾ ਲਈ। ਉਹ ਸਾਹ ਕੱਢ ਲੈਣ। ਗੱਲ ਸੁਣੋ ਕੀ ਕਹਿੰਦਾ ਪਿਆ ਹੈ ਕੀ ਆ? ਆਹਾ, ਠੀਕ ਹੈ, ਸਾਹ ਕੱਢ ਲਾ ਹੌਸਲੇ ਨਾਲ। ਬਾਬਾ ਉਹ ਚਰਵੇ ਚ ਕੀ ਲੈ ਕੇ ਆਉਂਦਾ ਪਿਆ? जी ਉਹ ਚਰਵੇ ਚ करवे ये कोई हो सामान ਲੈ ਵੀ ਉਹ ਮੁੰਡੇ ਨੇ ਹਿੰਮਤ ਕਰੀ ਤਾਂ ਹੈ। दूध छोजी लाया ना ਅੱਛਾ, ਦੁੱਧ। हाँ ਦੁੱਧ ਲੈ ਜਾਂਦੇ ਨੇ ਹੋਟਲ दूध ले जाने ना ਅੱਛਾ, ਦੁੱਧ ਲੈ। बैठे ना टिब्बे दे ਹਾਂ 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 बाल ਹਾਂ ਹਾਂ। ये ना वास्ते बड़े आते हैं ਆ ਇਹਨੂੰ ਸ਼ੂਰ ਨੂੰ ਪੁੱਛ, ठेला ठेला ਉਹ ਨਾ ਇਹਨੂੰ ਪੁੱਛ ਨੂੰ ਤਕੜਾ ਇਹਨੂੰ ਕਹਿ। ਹਾਂ ਠੀਕ ਆ वो ठीक आंदा भी है ਪਾਣੀ ਉਧਰ ਲੈ ਕੇ ਜਾ ਰਿਹਾ जगह आगे में भी पानी ਹਾਂ, ਸ਼ੂਰ ਹੱਥ ਵੀ कब थी दो मारिया ਆ ਗਿਆ इथे निकल आए ਉਹ ਕੀ ਗੱਲ ਬਣੀ ਤੈਨੂੰ ਹੈ? ਸਮਝ ਨਹੀਂ ਆਈ पानी तार है कैन स्लिप हो गई ਉਹ ਕਹਿੰਦਾ ਤਾਰ ਆਈ ਪਾਣੀ ਅੱਛਾ, बड़ियां के ना जरिए ना ਕਹਿੰਦਾ ਵੀ ਉਹ ਡਰਮੀ ਹੇਠੋਂ ਨਿਕਲ ਗਈ निकल गई हाँ ਤੇ ਇਹ ਤਾਰ ਪਾਣੀ ਤੇ ਤੁਸੀਂ ਕਿਹਨੂੰ ਸਾਦੇ ਆ? अल्लाह पाक ही है सारा तार पानी यानी कि आज से एक काद तू बड़ा है ना ਅੱਛਾ, ਜਿਹੜੇ ਪਾਣੀ 'ਚ ਤਰਿਆ ਜਾਵੇ। हाँ पानी बंदा डूब जाए ਹਾਂ, ਜਿਹੜੇ ਪਾਣੀ 'ਚ ਬੰਦਾ ਡੁੱਬ ਜਵੇ ਨਾ, ਜਿਹੜੇ ਪਾਣੀ 'ਚ ਤਰਨਾ ਪਵੇ ਉਹਨੂੰ ਤਾਰ ਸੱਦੇ ਆ। हाँ ਕਹਿੰਦਾ ਪਾਣੀ ਤਾਰ ਸੀ, ਹਾਂ। ਪਰ ਮੇਰੇ ਹੇਠੋਂ ਡਰਮੀ ਨਿਕਲ ਗਈ, ਘਾਬਰ ਗਿਆ। ये बड़ी ਤੈਨੂੰ ਸੱਦੇ ਦਾ ਖੜਾ ਤੇ ਤੂੰ ਇਹਦੇ ਆਪਣਾ ਚਰਵਾ ਲੈ ਕੇ ਛਿਕੀ। ਉਹ ਛੂਰ ਜਿਹੜਾ ਉੱਥੇ ਡਰਿਆ, ਉਹ ਨਹੀਂ ਉਹ ਚੜ ਗਿਆ ਉੱਤੇ ਚੜ ਗਿਆ। ਹਾਂ ਹਵਾ ਬੜੇ ਸੀ ਦਵਾਲਾ ਹਾਂ,
ਆ ਦੂਆ ਆ ਮਗਰ ਕੂਕਾਂ ਕਿਹੜਾ ਮਾਰਦਾ ਲੈ ਇੱਕ ਉਹ ਕਿੱਕਰ ਫੜੀ ਖੜਾ ਇਹਦੇ ਕੰਮ ਦੇਖ ਲੈ ਹਾਂ ਉਹ ਉੱਤੇ ਨੂੰ ਜਾ ਕੇ ਇਹ ਦੂਆ ਤੇਰੇ ਨਾਲ ਦਾ ਕਿਉਂ ਨਹੀਂ ਆਂਦਾ ਪਿਆ ਉੱਥੇ ਦਰਖਤ ਚੜਿਆ ਖੜਾ ਹਵਾ ਨਿਕਲ ਗਈ ਹਵਾ ਫਰੇ ਸੀ ਦਵਾਲਾ ਕਿਸ ਚੀਜ਼ ਚ ਹਵਾ ਕਦੀ ਨਿਕਲ ਗਈ ਸਾਹ ਚੜ ਗਿਆ ਬੜਾ ਜ਼ੋਰ ਲੱਗਦਾ ਇਹਨਾਂ ਦਾ ਬਹੁਤ ਜ਼ੋਰ ਲੱਗਦਾ ਕੀ ਬਣਿਆ ਲੈ ਉਹ ਸੁੱਥਣ 'ਚ ਹਵਾ ਭਰਦਾ ਪਿਆ ਕਹਿੰਦੇ ਨਾ ਜ਼ਿੰਦਗੀ ਹਰ ਜਾਨਦਾਰ ਨੂੰ ਨਾ ਪਿਆਰੀ ਹੁੰਦੀ ਹੈ ਤੇ ਜਦੋਂ ਪਾਣੀ ਹੁੰਦਾ ਨਾ ਹਰ ਚੀਜ਼ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਤੇ ਉੱਚੀ ਜਗ੍ਹਾ ਤੇ ਜਿਹੜਾ ਵਾ ਨਾ ਚਲੀ ਜਾਏ। ਆ ਸਾਹਮਣੇ ਦੇਖ ਲਓ ਕਿ ਹੁਣ ਕੀੜੇ ਆ ਨਾ ਜਿਹੜੇ ਉਹਨਾਂ ਨੂੰ ਬਾਹਰ ਨਿਕਲਣ ਨੂੰ ਨਹੀਂ ਰਸਤਾ ਮਿਲਿਆ ਤੇ ਉਹ ਜਿਹੜੇ ਹੈ ਸੀ ਘਾਹ ਜਿਹੜਾ ਉਹਦੇ ਉੱਪਰ ਕਾਫੀ ਹਾਈਟ ਤੱਕ ਨਾ ਜਿੱਥੇ ਤੱਕ ਉਹ ਜਾ ਸਕਦੇ ਆ ਨਾ ਉਹ ਚਲੇ ਗਏ ਆ। ਆਪਣੇ ਵੱਲੋਂ ਇਹ ਆ ਕਿ ਮਹਿਫੂਜ਼ ਮਕਾਮਾਤ 'ਤੇ ਪਰ ਇਹ ਕੋਈ ਪਤਾ ਨਹੀਂ ਕਿ ਇਹ ਮਕਾਮਾਤ ਮਹਿਫੂਜ਼ ਆ ਜਾਂ ਨਹੀਂ। ਇਹੀ ਬੰਦਿਆਂ ਨਾਲ ਹੁੰਦਾ ਵਾ ਕਿ ਬੰਦੇ ਵੀ ਕੋਸ਼ਿਸ਼ ਜਦੋਂ ਜ਼ਿਆਦਾ ਜਿੱਥੇ ਪਾਣੀ ਹੁੰਦਾ ਵਾ ਉੱਥੋਂ ਨਿਕਲਦੇ ਆ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਐਸੀ ਜਗ੍ਹਾ 'ਤੇ ਪਹੁੰਚ ਜਾਈਏ ਕਿ ਜਿੱਥੇ ਬਾਅਦ ਉਹ ਜਗ੍ਹਾ ਵੀ ਫਿਰ ਨਾ ਗੈਰ ਮਹਿਫੂਜ਼ ਹੋ ਜਾਂਦੀ ਹੈ। ਤੇ ਇਹ ਦੇਖੋ ਕਿ ਹੁਣ ਇਹਨੂੰ ਕਾਫੀ ਜਿਹੜਾ ਨਾ ਖਤਰਾ ਹੈ ਤੇ ਤਕਰੀਬਨ 4 ਫੁੱਟ ਜਗ੍ਹਾ ਨਾ ਰਸਤੇ ਦੀ ਬਚੀ ਆ ਤੇ ਕੋਸ਼ਿਸ਼ ਕਰ ਰਹੇ ਆ ਭਾਈ ਨਾ ਵੀ ਇਹ ਕਿਸੇ ਤਰ੍ਹਾਂ ਇਹ ਰੁਕ ਜਾਵੇ, ਸ਼ਗਾਫ ਨਾ ਪਵੇ। ਪੱਥਰ ਪਏ ਹੋਏ ਆ, ਮਿੱਟੀ ਸਿੱਟ ਰਹੇ ਆ, ਅੱਲਾ ਕਰੇ ਕਿ ਜਿਹੜਾ ਨਾ ਇਹ ਇਕਲੌਤਾ ਰਸਤਾ ਵਾ ਜਿਹਦੇ ਨਾਲ ਯਾਨੀ ਕਿ ਪਿੱਛੇ ਜਾਣੇ ਦਾ ਨਾ ਹੈ। ਅਗਰ ਇਹ ਰਸਤਾ ਬੰਦ ਹੋ ਜਾਂਦਾ ਵਾ ਤੇ ਸਾਰਾ ਪਿਛਲੇ ਪਾਸਿਓਂ ਜਿਹੜਾ ਰਾਬਤਾ ਜਿਹੜਾ ਨਾ ਇਹ ਟੁੱਟ ਜਾਏਗਾ ਤੇ ਇਸ ਕਰਕੇ ਇਹ ਭਾਈ ਕਾਫੀ ਹਿੰਮਤ ਨਾਲ ਨਾ ਕੰਮ ਲੈ ਰਹੇ ਆ ਤੇ ਆਪਣੀ ਮਦਦ ਆਪਦੇ ਤਹਿਤ ਤਸਲਿਆਂ ਨਾਲ ਜਿੱਥੇ ਤੱਕ ਵੀ ਕੋਸ਼ਿਸ਼ ਹੀ ਹੁੰਦੀ ਹੈ ਕਿ ਜਿਹੜਾ ਵਾ ਨਾ ਕਿ ਉਹ ਕੋਸ਼ਿਸ਼ ਕਰ ਰਹੇ ਆ ਕਿ ਪਾਣੀ ਨੂੰ ਕਰਨ ਤੇ ਲੇਕਿਨ ਪਾਣੀ ਦੀ ਸਤ੍ਹਾ ਨਾ ਆਹਿਸਤਾ ਪਾਣੀ ਤੇਜ਼ੀ ਨਾਲ ਤਾਂ ਨਹੀਂ ਉੱਪਰ ਆ ਰਿਹਾ ਲੇਕਿਨ ਆਹਿਸਤਾ ਨਾ ਪਾਣੀ ਦੀ ਸਤ੍ਹਾ ਬੁਲੰਦ ਹੋ ਰਹੀ ਹੈ। ਆ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ ਨਾ ਵੀ ਸਕੂਟਰ ਕੋਈ ਇਧਰੋਂ ਆ ਰਹੇ ਆ ਕੋਈ ਇਧਰੋਂ ਆ ਰਹੇ ਆ, ਦੁਨੀਆ ਇਕੱਠੀ ਹੋਈ ਆ। ਇੱਥੇ ਮੁਜ਼ੱਫਰਗੜ੍ਹ ਤੇ ਮਲਤਾਨ ਦੇ ਗੱਬੇ ਬੰਨ੍ਹ ਹੈ ਇੱਕ, ਉਹ ਬੰਨ੍ਹ ਟੁੱਟਣ ਲੱਗਾ। ਲੋਕ ਵਿਚਾਰੇ ਆ ਇੱਧਰ ਵੇਖੋ ਝੋਨਾ ਕਿੱਡਾ ਤਕੜਾ ਖਲੋਤਾ। ਆਪਣੀਆਂ ਫਸਲਾਂ ਬਚਾਉਣ ਵਾਸਤੇ ਲੋਕ ਹੱਥ ਪੈਰ ਮਾਰ ਰਹੇ। ਕੋਈ ਟਰੈਕਟਰ ਲੈ ਕੇ ਆਇਆ, ਕੋਈ ਕਈਆਂ ਲੈ ਕੇ ਆਏ, ਕੋਈ ਬੱਠਲ ਲੈ ਕੇ ਆਏ ਤੇ ਉਮੀਦ ਆ ਰੱਬ ਦੇ ਘਰ 'ਚ ਵੀ ਜਿੰਨੇ ਲੋਕ ਲੱਗੇ ਹੋਏ ਆ ਵੀ ਇਹ ਬਚ ਜੂ। ਇੱਥੇ ਝਾਲ ਸੀ ਨਾ ਉਹ ਬੰਦ ਕੀਤਾ ਹੋਇਆ ਸੀ ਨਾ ਉਹ ਖੁੱਲ ਗਿਆ। ਉਰਲੇ ਪਾਸੇ ਨਹਿਰ ਆ ਪਰ ਆ ਬੰਨ ਆ, ਇਹ ਬੰਨ ਦੇ ਪਰਲੇ ਪਾਸੇ ਜੀ ਬੰਨ ਦੇ ਸਿਰੇ ਤੱਕ ਪਾਣੀ ਲੱਗਾ ਖੜਾ। ਉਂਝ ਇਸ ਬੰਨ ਦੇ ਵਿੱਚ ਬਰੂਦ ਵੀ ਭਰਿਆ ਹੈ ਵੀ ਜੇ ਮਲਤਾਨ ਡੁੱਬਦਾ ਹੋਇਆ ਤੇ ਇਹ ਬਰੂਦ ਚਲਾ ਦਾਂਗੇ। ਪਰ ਉਹ ਕਹਿੰਦੇ ਵੀ ਹਜੇ ਜੇ ਲੋੜ ਤੋਂ ਪਹਿਲਾਂ ਹੀ ਬਰੂਦ ਤਾਂ ਭਰਿਆ ਨਾ ਪਰਲੇ ਪਾਸੇ ਉਹ ਅੱਗੇ ਜਾ ਕੇ 2 ਮਰਬੇ ਅੱਗੇ ਇੱਥੋਂ ਆਪੇ ਟੁੱਟਣ ਲੱਗਾ। ਉਹ ਬੰਦੇ ਦੱਸਦੇ ਆ ਵੀ ਜੇ ਨਾ ਇਹ ਬੰਦ ਕੀਤਾ ਮੋਗਾ ਤਾਂ ਫਿਰ ਇਹ ਨਹੀਂ ਫਿਰ ਖੰਭ ਡਿੱਗ ਜਾਣੀ। ਤੁਸੀਂ ਰੱਬ ਦੇ ਕੰਮ ਦੇਖੋ। ਇਹ ਜਿਹੜੀ ਜਿੱਥੇ ਆ ਪਾਣੀ ਆ ਕੇ ਡਿੱਗ ਰਿਹਾ ਨਾ ਇਹ ਨਹਿਰ ਆ ਵੱਡੀ। ਇਸ ਨਹਿਰ ਦੇ ਵਿੱਚੋਂ ਇਹ ਮੋਗਾ ਪਰਾਂ ਨੂੰ ਜਾਂਦਾ। ਅੱਜ ਕੰਮ ਪੁੱਠਾ ਹੋ ਗਿਆ ਵੀ ਉਹ ਸਲਾਬ ਦਾ ਮੋਗਾ ਨਹਿਰ ਦੇ ਵਿੱਚ ਨੂੰ ਆ ਗਿਆ ਹੈ। ਕਹਿੰਦੇ ਕਿ ਜੱਜਾਂ ਨੂੰ ਵੀ ਪੈ ਜਾਂਦੇ ਵਕੀਲ ਕਰਨੇ। ਇਹ ਉਹ ਕੰਮ ਹੈ ਜਿੱਦਾਂ ਹੁਣ ਖਬਰ ਪਹੁੰਚ ਰਹੀ ਆ ਲੋਕ ਆ ਰਹੇ ਉੱਥੇ ਇਕੱਠੇ ਹੋ ਰਹੇ। ਕਈ ਤਾਂ ਮੇਰੇ ਤਰ੍ਹਾਂ ਬਸ ਇਦਾਂ ਹੀ ਦੇਖਣ ਹੀ ਆਏ ਆ ਤੇ ਕਈਆਂ ਦੀ ਜਾਨ ਤੇ ਬਣੀ ਆ ਜਿਨ੍ਹਾਂ ਦੇ ਇੱਧਰ ਮਰੱਬੇ ਆ ਫਸਲਾਂ ਖੇਤ। ਜਿਹੜਾ ਬੰਨ ਤੁਸੀਂ ਦੇਖ ਰਹੇ ਆ ਨਾ ਪਰਲੇ ਪਾਸੇ ਇਹਦੇ ਪਰਿਵਾਰ ਨਾ ਪਰਲੇ ਪਾਸੇ ਇਹਦੇ ਸਿਰੇ ਤੱਕ ਪਾਣੀ ਅਪੜਿਆ ਹੈ। ਪਾਣੀ ਇੰਨਾ ਆ ਗਿਆ ਮਗਰੋਂ। ਅਸੀਂ ਇੱਥੋਂ 2-2.5 ਮਰਬੇ ਤੇ ਅਸੀਂ ਦੇਗਾਂ ਪਕਾ ਰਹੇ ਆ ਐ ਨੂੰ ਤੇ ਸਾਨੂੰ ਪਤਾ ਲੱਗਿਆ ਮੈਂ ਕਿਹਾ ਪਹਿਲਾਂ ਮੈਂ ਦੇਖ ਆਵਾਂ ਜੇ ਬਹੁਤਾ ਖਤਰਾ ਹੋਇਆ ਤੇ ਅਸੀਂ ਵੀ ਦੇਗਾਂ ਅੱਗੇ ਪਿੱਛੇ ਕਰ ਲਈਏ ਤੇ ਕਿਉਂ ਆਪਣੀ ਜਾਨ ਦਾ ਬਚਾਓ ਵੀ ਜ਼ਰੂਰੀ ਹੈ। ਤੇ ਉਹ ਮੈਂ ਕਿਹਾ ਪਿਛਲੇ ਘਾਬਰਨ ਨਾ ਮੈਂ ਕਿਹਾ ਮੈਂ ਦੇਖ ਕੇ ਆਣਾ, ਮੈਂ ਦੇਖ ਕੇ ਆ ਕੇ ਤੁਹਾਨੂੰ ਦੱਸਦਾ। ਅਸੀਂ ਸੂਰਤ ਹਾਲ ਵੇਖ ਰਹੀ ਹੈ, ਸੂਰਤ ਹਾਲ ਠੀਕ ਨਹੀਂ ਹੈ। ਇਹ ਉਧਰੋਂ ਜ਼ੋਰ ਬਹੁਤ ਆ ਪਾਣੀ ਦਾ
ਇਹ ਜਿੰਨੇ ਵੀ ਟਰੈਕਟਰ ਲੱਗੇ ਆ ਬੰਦੇ ਲੱਗੇ ਆ ਇਹ ਨਹੀਂ ਕਾਬੂ ਆਣਾ। ਉਹਨੂੰ ਮਾਸਾ ਵੀ ਫਰਕ ਨਹੀਂ ਲੱਗਾ, ਵਧੀ ਜਾ ਰਿਹਾ ਉਹ ਵਧੀ ਜਾ ਰਿਹਾ। ਘੰਟਾ ਹੋ ਗਿਆ ਪਾਣੀ ਉਧਰ ਟਰੈਕਟਰ ਲੱਗਾ ਹੋਇਆ, ਉਹਨੂੰ ਫਰਕ ਹੀ ਕੋਈ ਨਹੀਂ। ਹਾਂ ਰੱਬ ਖੈਰ ਕਰੇ। ਹਾਂ ਉਹੀ ਤਾਂ ਇੱਥੇ ਅਫਸਰ ਬਥੇਰੇ ਆਏ ਹੋਏ ਆ, ਪਰ ਉਹ ਵੀ ਖਲੋ ਕੇ ਸਾਡੇ ਤਰ੍ਹਾਂ ਦੇਖ ਹੀ ਰਹੇ ਆ। ਕੰਮ ਤਾਂ ਜ਼ਿਮੀਂਦਾਰ ਕਰ ਰਹੇ ਆ। ਉਹ ਕਿਹੜੇ ਕਰ ਰਹੇ ਆ, ਇੱਧਰ ਨੂੰ ਘੁਮਾਇਓ ਜੀ। ਆ ਜਿਨ੍ਹਾਂ ਦਾ ਝੋਨਾ ਉਹ ਦੂਰ ਤੱਕ ਫਸਲਾਂ ਚੰਗੀ ਠੁਕਵੀਂ ਮੁੰਜੀ ਖਲੋਤੀ ਹੈ। ਚਲੋ ਅੱਲਾ ਖੈਰ ਕਰੂ, ਦੇਖਦੇ ਆ ਕੀ ਬਣਦਾ। ਅੱਲਾ ਕਰੇ ਬਾਸੀ ਜਾਵੇ। ਨਹੀਂ ਪਾਣੀ ਨੂੰ ਇੱਕ ਗੱਲ ਦੱਸੋ ਮੈਨੂੰ, ਜੀ ਜਿਹੜੇ ਜਿਹਦੇ ਪਾਣੀ ਨਿਕਲ ਰਿਹਾ ਉਹਦੇ ਸਿਰ ਤੇ ਖੜੇ ਆ, ਉਹ ਕੀ ਮਸਲਾ ਨੂੰ ਕੀ ਹਿਸਾਬ ਆ ਉਹਨਾਂ ਦਾ, ਕੀ ਕੰਮ ਕੋਸ਼ਿਸ਼ ਕਰ ਰਹੇ ਆ ਜਿਹੜੇ ਆ ਖੜੇ ਆ? ਇਹ ਕਹਿੰਦੇ ਵੀ ਜੇ ਅਸੀਂ ਘੂਰ ਕੇ ਦੇਖਾਂਗੇ ਨਾ ਤੇ ਖਬਰੇ ਪਾਣੀ ਪਿਛਾ ਨੂੰ ਮੁੜ ਜੇ। ਕਮਲੇ ਆ, ਹੋਰ ਕੀ ਹੈ ਮੇਰੇ ਵਰਗੇ। ਲੋੜ ਕਿਹੜੀ ਹੈ ਇਦਾਂ ਉੱਤੇ ਖਲੋਣ ਦੀ। ਚਲੋ ਅਸੀਂ ਖਲੋਤੇ ਆ, ਅਸੀਂ ਖਾਸਾ ਦੂਰ ਖਲੋਤੇ ਆ, ਦੂਏ ਬੰਨੇ ਤੇ ਖਲੋਤੇ ਆ। ਜੇ ਕੋਈ 19-21 ਹੋਈ ਤੇ ਛੂਟ ਲਾ ਲਾਂਗੇ। ਬੰਦੇ ਤਾਂ ਸਕੂਟਰ ਵਿੱਚ ਫਸਾਏ ਹੋਏ, ਸਕੂਟਰਾਂ 'ਚ ਸਕੂਟਰ ਫਸਾਏ ਹੋਏ ਉਹਦੇ ਦਿਖਾ ਤਾਂ। ਇਹ ਜੇ ਕੋਈ ਇਦਾਂ ਬੰਨ ਟੁੱਟ ਜੇ ਤਾਂ ਨਿਕਲਦਿਆਂ ਹੀ ਬੰਦੇ ਵਿੱਚ ਜਾ ਪੈਣ। ਹਾਂ ਨਹੀਂ ਡਰਨਾ, ਬੰਦੇ ਬੇਡਰ ਹੋ ਜਾਂਦੇ ਆ, ਡਰਨਾ ਚਾਹੀਦਾ। ਬੜੇ ਇਹੋ ਜਿਹੇ ਵਕੂਏ ਅੱਗੇ ਹੋ ਗਏ ਆ ਤੇ ਉਹ ਹੁਣ ਜੋ ਮਿਸਾਲ ਆ ਕੋਈ ਇਦਾਂ ਕੋਈ ਹੋ ਜਾਏ ਨਾ 19-21 ਤੇ ਉਹ ਬੰਦੇ ਦੂਏ ਬਚਾਉਣ ਵਾਲਿਆਂ ਨੂੰ ਵੀ ਨਹੀਂ ਬਚਾਉਣ ਦਿੰਦੇ, ਵਿੱਚ ਫਸ ਜਾਂਦੇ। ਬਸ ਇਹ ਸਾਡੇ ਇੱਥੇ ਹੈ ਨਾ ਇਹ ਕੰਮ। ਨਹੀਂ ਜੀ ਇਹ ਪਾਣੀ ਦਾ ਕੰਮ ਖਤਰਨਾਕ ਆ ਜੀ। ਬਾਕੀ ਉਹ ਜਿਵੇਂ ਉਹ ਪਾਈ ਜਾ ਰਿਹਾ ਨਾ ਉਹ ਮਿੱਟੀ, ਨਹੀਂ ਉਹ ਮੰਨਦਾ ਹੀ ਨਹੀਂ ਮੋਗਾ। ਇਹ ਨਹਿਰ ਚੋਂ ਮੋਗੇ ਨੇ ਪਰਾਂ ਜਾਣਾ ਸੀ, ਆ ਜੂਰਾ ਆ ਗਿਆ, ਹੁਣ ਇਹ ਭਲਾ ਰੁਕਦਾ। ਉੱਚੀ ਥਾਂ ਤੋਂ ਨੀਵੀਂ ਨੂੰ ਆ ਰਿਹਾ। ਹਾਂ ਨਹੀਂ ਉਹ ਜੇ ਪਾਣੀ ਜੇ ਖੁੱਲ ਗਿਆ ਮੋਗਾ ਫਿਰ ਤਾਂ ਨਹੀਂ ਨਹਿਰ ਨੂਰ ਲੱਭਣੀ, ਫਿਰ ਤਾਂ ਗਿਆ, ਫਿਰ ਤਾਂ ਰੌਲਾ ਹੀ ਕੋਈ ਨਹੀਂ। ਉਹ ਦੇਖੋ ਨਾ ਮਾਂ ਪੁੱਤ 2 ਬੱਕਰੀਆਂ ਲੈ ਕੇ ਤੇ ਆਪਣਾ ਮੰਜੇ 2 ਲੈ ਕੇ ਤੇ ਉਹ ਆ ਗਏ ਇੱਧਰਲੇ ਪਾਸੇ। ਜਾਣੇ ਰੱਬ ਜਾਣੇ ਤੇ ਰੱਬ ਦੇ ਕੰਮ ਜਾਣੇ। ਅੱਲਾਹ ਪਾਕ ਦੇ ਨਿਸ਼ਾਨ ਹੈ, ਲੋਕ ਕੋਸ਼ਿਸ਼ ਕਰ ਰਹੇ ਨੇ, ਮਾਲ ਉਹਨਾਂ ਨੇ ਬਣਿਆ ਇਸ ਸਾਈਡ ਤੇ। ਆ ਦੇਖੋ ਨਾ ਜੀ, ਥੋੜਾ ਜਿਹਾ ਅੱਗੇ ਨੂੰ ਹੋ ਕੇ ਦਿਖਾਇਓ, ਨਹਿਰ ਦੇ ਵਿੱਚ ਡੰਗਰ ਬੰਨੇ ਹੋਏ ਲੋਕਾਂ ਨੇ। ਉਧਰਲੇ ਪਾਸੇ ਡੇਰੇ ਸੀ ਇਹਨਾਂ ਦੇ, ਢਾਰੀਆਂ ਸੀ ਪਰਾਂ, ਉੱਥੇ ਪਾਣੀ ਆ ਗਿਆ ਸਲਾਬ ਦਾ, ਉੱਥੋਂ ਉੱਠ ਕੇ ਨਹਿਰ ਦੇ ਵਿੱਚ ਆ ਕੇ ਡੰਗਰ ਬੰਨੇ ਆ। ਜੇ ਹੁਣ ਅੱਲਾ ਨਾ ਕਰੇ ਜੇ ਕਿਤੇ ਆ ਬੰਨ ਟੁੱਟ ਗਿਆ ਤੇ ਮੈਨੂੰ ਦੱਸ ਕਿੱਧਰ ਜਾਣਾ। ਇਹ ਡੰਗਰ ਖੋਲਣ ਦਾ ਵੀ ਟਾਈਮ ਨਹੀਂ ਲੱਭਣਾ। ਇਹ ਪੰਜਾਬ ਬੜੀ ਮੁਸੀਬਤਾਂ ਚੋਂ ਲੰਘਿਆ ਤੇ ਰੱਬ ਦੀ ਜ਼ਾਤ ਹੁਣ ਵੀ ਇਹਨੂੰ ਖੈਰੀ ਸਲਾਮਤੀ ਟਪਾ ਦੇਵੇ। ਹਾਂਜੀ ਆ ਬੰਦਾ ਦਿਖਾਈ ਮਗਰਲੇ ਪਾਸੇ, ਆ ਬੰਦਾ ਨਾ ਜੀ ਬੈਂਚ ਲਈ ਜਾਂਦਾ। ਮੈਂ ਕਿਹਾ ਵੀ ਇਹ ਕਾਹਦੇ ਵਾਸਤੇ ਲੈ ਕੇ ਚੱਲਾਂ ਤੂੰ, ਉੱਥੇ ਤਾਂ ਹਾਤਾ ਦਾ ਮਕਾਮ ਆ। ਉਹ ਕਹਿੰਦਾ ਆਖੇ ਬਹਿ ਕੇ ਵੇਖਾਂਗੇ। ਕਹਿੰਦਾ ਜਿਹੜੇ ਲੋਕ ਉੱਥੇ ਖਲੋਤੇ ਮੈਨੂੰ ਪੁੱਛਿਆ, ਕਹਿੰਦਾ ਮੇਰੇ ਨਾਲ ਦੇ ਉੱਥੇ 2 ਜਣੇ ਖਲੋਤੇ ਆ ਤੇ ਅਸੀਂ 2 ਜਣੇ ਬੈਂਚ ਲੈ ਕੇ ਆਏ ਆ ਵੀ ਇਹਨੇ ਲੇਟ ਟੁੱਟਣਾ ਤੇ ਵੀ ਬਹਿ ਕੇ ਦੇਖਾਂਗੇ ਵੀ ਕਦੋਂ ਟੁੱਟਦਾ। ਹਾਂ ਇਹ ਡਰਦੀ ਕਿਉਂ? ਮੇਰੀ ਡਰਦੀ। ਮੈਂ ਉਹਨੂੰ ਪੁੱਛਿਆ ਵੀ ਤੇਰੀ ਜ਼ਮੀਨ ਕਿੰਨੀ ਆ? ਉਹ ਕਹਿੰਦਾ ਮੇਰੀ 1 ਮਰਲਾ ਵੀ ਨਹੀਂ। ਉਹ ਬੈਂਚ ਤੇ ਬਹਿ ਕੇ ਦੇਖਣਾ ਹੁਣ। ਤੇਰਾ ਪਾਣੀ ਚ ਘਰ ਤੇ ਤਰ ਕੇ ਆਇਆ ਤੇ ਲੈ ਜਾਏਗਾ ਹੁਣ ਚੌਲ? ਅੱਛਾ ਕਿੰਨੇ ਬੰਦੇ ਹੋ ਤੁਸੀਂ? 3-4 ਲੈ ਭਰ ਲਾ। ਸਾਹਿਬ ਤੁਸੀਂ ਮੜਿਆ ਜਾਓ, ਜਾਨੀ ਕੋ ਛਾਪਰ ਸੀਗੇ, ਜਾਨੀ ਦਾ ਛਾਪਰ ਲਿਆਓ ਚਾਵਲਾਂ ਵਾਸਤੇ। ਅਗਾਂ ਨੂੰ ਕਰ ਮੇਰਾ ਪੁੱਤ, ਅਗਾਂ ਨੂੰ ਕਰ। ਆ ਫੜੀ ਅੱਜ ਤੋਂ 4-4 ਬੋਤਲਾਂ ਦੇ ਆ ਚਾਚਾ ਬੂਟਾ ਉਰਾਂ ਇੱਕ ਮਿੰਟ। ਸਾਣੇ ਇੱਥੇ ਆਓ ਜੀ ਅੱਗੇ। ਆ ਬੱਚਾ ਆ ਗਿਆ ਜੀ। ਹਾਂ ਇਹਨੂੰ ਹੋਰ ਦਿੰਦੇ। ਬਾਪੂ ਕਰਾ ਮੈਨੂੰ ਫਾਟ ਟੱਕਣ। ਹਾਂਜੀ ਹੁਕਮ ਕਰੋ। ਆ ਉਰਾਂ ਤੇ ਉਹ ਸਿਆਣੇ ਹੱਥੀ ਪਾ ਆ ਮੁੰਡੇ ਨੂੰ ਹੋਰ ਪਾ ਦੇ। ਉਸਤਾਦ ਜੀ ਆਏ ਕਰੀ ਚਮਚਾ ਲਿਆਇਓ ਹੋਰਾਂ ਜੀ, ਆ ਕੜਛਾ ਲਿਆਈ ਹੋਰਾਂ ਕਰੀ। ਇਹ ਕਹਿ ਬੜੀ ਆਬਾਦੀ ਸੀ ਇੱਥੇ ਲਾਗੇ ਲਾਗੇ ਜਿਹੜੇ ਪਾਣੀ 'ਚ ਫਸੇ ਆ। ਉਹ ਦੇਖੋ ਹੁਣ ਚੌਲ ਲੈ ਕੇ ਨਾ ਤੇ ਉਹ ਜਾ ਰਿਹਾ ਵੀ ਆਪਦੇ ਆ ਫੜ ਹੁਣ ਆਪਦੇ ਘਰੇ ਜਾ ਰਿਹਾ ਉਹ ਚੌਲ ਲੈ ਕੇ ਨਾ। ਤੇ ਬਾਲਟੀ ਉਹਨੇ ਅਗਲੇ ਪਾਸੇ ਕੀਤੀ ਹੋਈ ਆ, ਹੇਠਾਂ ਉਹਨੇ ਡਰਮੀਆਂ ਲਈਆਂ ਹੋਈਆਂ ਤੇ ਉਹ 4-5 ਜਣੇ ਉੱਥੇ ਉਹ ਚੌਲ ਲਈ ਜਾ ਰਿਹਾ। ਲੈ ਆਹ ਗੱਲ ਆ।
ਤਾਂ ਗੱਲ ਐਵੇਂ ਹੀ ਆ। ਨਹੀਂ, ਇਹ ਬੜਾ ਔਖਾ, ਇਹ ਦੇਖਣ 'ਚ ਨਹੀਂ ਸੌਖਾ ਲੱਗਦਾ, ਗੱਲਾਂ 'ਚ ਸੌਖਾ ਲੱਗਦਾ, ਪਰ ਇਹ ਟਾਈਮ ਔਖਾ। ਹਾਂ, ਜਿਨ੍ਹਾਂ ਤੇ ਆਇਆ ਉਹਨਾਂ ਨੂੰ ਪਤਾ ਵੀ ਇਹ ਕਿਵੇਂ ਨਿਭਾਉਣਾ ਹੈ। ਅੱਗੇ ਅਸੀਂ ਵੇਖ ਕੇ ਆਏ, ਇੱਥੇ ਇੱਕ ਬੰਨ੍ਹ ਟੁੱਟਣ ਲੱਗਾ, ਰੱਬ ਖੈਰ ਕਰੇ ਜੇ ਉਹ ਟੁੱਟ ਗਿਆ ਜਮਾ ਕੰਮ ਵੱਧ ਜਾਣਾ। ਮੁਹੰਮਦ ਬਿਲਾਲ ਸਾਹਿਬ ਜੀ ਇਹ ਸਰਕਾਰੀ ਅਫਸਰ ਵੀ ਹੈ ਮਾਸ਼ਾਅੱਲਾ, ਇਹਨਾਂ ਦਾ ਘਰ ਵੀ ਡੁੱਬਿਆ ਹੋਇਆ। ਸਾਡੀ ਇਹਨਾਂ ਨੇ ਪਰੌਣਚਾਰੀ ਬੜੀ ਕੀਤੀ, ਅਸੀਂ ਇਹਨਾਂ ਦੀ ਪਰੌਣਚਾਰੀ ਵਾਸਤੇ ਆਏ ਆ, ਇਹ ਸਾਡੀ ਪਰੌਣਚਾਰੀ 'ਚ ਲੱਗੇ ਸੀ। ਰੱਬ ਦੀ ਜ਼ਾਤ ਇਹਨਾਂ ਨੂੰ ਸਲਾਮਤ ਰੱਖੇ। ਪੂਰੇ ਹੋ ਗਏ, ਇਹ ਲੈ ਜਾਓ ਪਹੁੰਚਾਓ ਹੁਣ ਘਰ, ਬੱਚੇ ਖਾਣ ਘਰ ਜਾ ਕੇ। ਅੱਛਾ, ਇਹਨਾਂ ਨੇ ਸਾਡੀ ਬੜੀ ਪਰੌਣਚਾਰੀ ਕੀਤੀ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਵੀ ਹਾਂ। नहीं, आपका शुक्र अदा करते हैं अंजय भाई, आप इस वक्त हमारे साथ आए हैं। आपने एक पैगाम दिया है कि आप इस वक्त अकेले नहीं हैं, हम भी आपके साथ हैं। ये खाना वगैरह देखें आप लेके आए हैं, लंगर वगैरह, ये आपका लंगर भी चल रहा है, ये कितने लोग खा भी रहे हैं इधर उधर। ਤੁਸੀਂ ਨਾ ਜੀ ਇਹ ਬਾਕੀ ਇੱਥੇ ਆਬਾਦੀ ਖਾਸੇ ਘਰ ਡੁੱਬੇ ਆ। काफी ये सारा इलाका डूबा हुआ है, यहाँ काफी सारी ਬਾਬਾ ਜੀ ਇੱਧਰ ਆ आबादी ਜਾਓ, है। ਤੁਸੀਂ ਉੱਥੇ ਬੈਠੋ ਜਾਂ ਪਹੁੰਚਾ ਦਿਓ ਚਾਹ, ਬਹਿ ਕੇ ਖਾਓ। ਅੱਛਾ ਜੀ। तो आप हमेशा मैं देखता हूँ, आप मुझे जब भी कहीं कोई इस तरह की मुसीबत आती है तो आप पेश होते हैं, यहाँ भी आए, हम आपका दिल से शुक्रिया अदा करते हैं। ਨਹੀਂ ਜੀ, ਇਹ ਕਿਸੇ ਤੇ ਆਸਾਨ ਨਹੀਂ ਤੇ ਇਹ ਤੁਸੀਂ ਸਾਡੇ ਭਰਾ ਆ। ਇਹ ਔਖੇ ਟਾਈਮ ਦੇ ਵਿੱਚ ਜੇ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਖਲੋਣਾ, ਮੁਸੀਬਤ ਪੁੱਛ ਕੇ ਨਹੀਂ ਆਂਦੀ, ਮੁਸੀਬਤ ਕੋਈ ਜ਼ਿਲ੍ਹਾ ਵੇਖ ਕੇ ਨਹੀਂ ਆਂਦੀ। ਹਾਂਜੀ, ਇਹ ਇਦਾਂ ਇੱਕ ਦੂਜੇ ਨਾਲ ਖਲੋਣਾ ਚਾਹੀਦਾ। ਹਾਂ ਬਿਲਕੁਲ ਜੀ, ਕਹਿੰਦੇ ਹਾਲਾਤ ਜਿਹੜੇ ਆ ਬਾਦਸ਼ਾਹਾਂ ਨੂੰ ਵੀ ਜਿਹੜਾ ਵਾ ਨਾ ਗਦਾ ਕਰ ਦਿੰਦੇ ਆ। ਤੇ ਹੁਣ ਬਹੁਤ ਵੱਡੇ ਜ਼ਿਮੀਂਦਾਰ ਜਿਨ੍ਹਾਂ ਦੇ ਮਰੱਬਿਆਂ ਦੇ ਹਿਸਾਬ ਨਾਲ ਫਸਲਾਂ ਖੜੀਆਂ ਵਾ, ਉਹ ਸੜਕਾਂ ਤੇ ਆਏ ਹੋਏ ਆ। ਸਾਰੀ ਜ਼ਮੀਨ ਮੋਜੀ ਕਾਸ਼ ਕੀਤੀ ਸਾਰੇ ਇਲਾਕੇ 'ਚ। ਹਾਂ ਬਿਲਕੁਲ, ਸਾਰੇ ਯਾਨੀ ਕਿ ਹਾਲਾਤ ਜਿਹੜੇ ਆ ਨਾ, ਕਿਉਂਕਿ ਪਾਣੀ ਦਾ ਤਫਰੀਕ ਨਹੀਂ ਨਾ ਕਰਦਾ ਹੈ ਮਾੜੇ ਚੰਗੇ ਘਰ 'ਚ, ਉਹਨੇ ਤੇ ਜਿਹੜੇ ਵੀ ਘਰ ਹੈ ਸਾਰੇ ਬਲਣੇ ਆ। ਤੇ ਉਹ ਮੁਸੀਬਤ ਵੀ ਕਹਿੰਦੇ ਬੂਆ ਖੜਕਾ ਕੇ ਨਹੀਂ ਆਉਂਦੀ ਹੈ, ਬਸ ਉਹ ਵੀ ਫਿਰ ਜਦੋਂ ਆਉਂਦੇ ਆ ਤਾਂ ਹਰ ਪਾਸੇ ਮਸਾਇਲ ਜਿਹੜੇ ਆ ਨਾ ਸ਼ੁਰੂ ਹੋ ਜਾਂਦੇ ਆ। ਲੇਕਿਨ ਇਹ ਹੈ ਕਿ ਇਹਨਾਂ ਨੇ ਐਸ ਮੁਸ਼ਕਿਲ ਵਕਤ 'ਚ ਬਲਕਿ ਅਸੀਂ ਤੇ ਇਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਦਰਮਿਆਨ ਇਹ ਮੁਸੀਬਤ ਦੀ ਘੜੀ ਜਿਨ੍ਹਾਂ ਨੂੰ ਆਪਣੇ ਦਰਮਿਆਨ ਵੇਖਦੇ ਸਾਨੂੰ ਬੜੀ ਖੁਸ਼ੀ ਹੋਈ ਹੈ। ਅਸੀਂ ਨਾ ਜੀ ਇੱਥੋਂ ਇੱਕ ਵਾਰੀ ਦਿਖਾ ਦਿਓ, ਦੂਰੋਂ ਦਿਖਾ ਦਿਓ, ਬਸ ਇਧਰ ਨੂੰ ਘੁਮਾ ਲਓ, ਬਸ ਉੱਥੋਂ ਬੇੜੀ ਤੋਂ ਲੋਕਾਂ ਨੂੰ ਕੱਢ ਕੇ ਲਿਆਏ ਆ ਅਸੀਂ ਹੁਣ ਇਸ ਬੰਨ੍ਹ ਦੇ ਉੱਤੇ। ਜਿੱਥੇ ਲੋਕ ਬੈਠੇ ਆ ਨਾ, ਅਸੀਂ ਉੱਥੇ ਲੰਗਰ ਪਹੁੰਚਾਈ ਜਾਂਦੇ ਆ। ਤੇ ਕਈ ਐਸੀਆਂ ਥਾਵਾਂ ਜਿੱਥੇ ਕੈਮਰਾ ਦਿਲ ਹੀ ਨਹੀਂ ਕਰਦਾ ਚਲਾਉਣ ਨੂੰ, ਤੇ ਫਿਰ ਅਸੀਂ ਚਲਾਉਂਦੇ ਨਹੀਂ। ਤੇ ਇੱਥੇ ਹੁਣ ਅਸੀਂ ਆ ਪਹੁੰਚਾ ਕੇ ਤੇ ਇੱਥੋਂ ਇੱਕ ਵਾਰੀ ਵਿਹਲੇ ਹੋ ਗਏ, ਹੁਣ ਅਸੀਂ ਨਵੀਂ ਥਾਂ ਤੇ ਪਹੁੰਚਾਂਗੇ ਤੇ ਇੱਥੇ ਲੰਗਰ ਦੇਖ ਕੇ ਉਹ ਵਿੱਚੋਂ ਬੀਬੀਆਂ ਬੱਚੇ ਕੱਢ ਕੇ ਲਿਆਏ ਆ ਬੇੜੀ ਦੇ ਉੱਤੇ 11-22 ਵਾਲੇ, ਤੇ ਉਹਨਾਂ ਨੂੰ ਲੰਗਰ ਪਹੁੰਚਾ ਦਈਏ। ਦੁਆਵਾਂ 'ਚ ਯਾਦ ਰੱਖਿਓ, ਇੱਥੇ ਸਾਡੀ ਫਿਲਮ ਇੱਕ ਵਾਰੀ ਮੁੱਕ ਗਈ ਹੈ। ਹਾਂ, ਜਿਉਂਦੇ ਵਾਸਤੇ ਰਹੋ। ਆ ਜਾਓ, ਲੈ ਆਓ ਆ ਪਾ ਲਓ। ਬਾਜੇ ਟਾਈਮ ਅੱਜ ਗਰਮੀ ਬੜੀ ਆ। ਉਧਰ ਅਸੀਂ ਰਹੇ ਆ ਨਾ ਤੇ ਉੱਥੇ ਬੱਦਲ ਹੁੰਦਾ ਸੀ, ਅੱਜ ਬੱਦਲ ਹੈ ਨਹੀਂ ਤੇ ਤੁਰਨਾ ਪੈ ਰਿਹਾ ਬਹੁਤ ਜ਼ਿਆਦਾ, ਕਿਸੇ ਥਾਂ ਤੇ ਉਹ ਚੜ੍ਹ ਨਹੀਂ ਦਿੰਦੇ ਤੇ ਫਿਰ ਤੁਰ ਕੇ ਹੁਣ ਇੱਥੋਂ ਦਿਖਾਇਓ ਜੀ, ਇੱਥੋਂ ਦੂਰੋਂ ਹੀ ਦਿਖਾ ਦਿਓ, ਲਾਗਿਓਂ ਜਾ ਕੇ ਆਪਾਂ ਕਿਹੜਾ ਦਿਖਾਣਾ। ਤੇ ਹੁਣ ਉਹ ਚੌਲ ਲੈ ਕੇ ਨਾ ਇੱਥੋਂ ਲੰਗਰ ਲੈ ਕੇ ਤੇ ਨਾਲ ਪਾਣੀ ਲੈ ਕੇ ਦੂਰ ਜਾਣਾ ਪੈਂਦਾ, ਜਿੱਥੇ ਵੀ ਉਹ ਬੈਠੇ ਆ ਨਾ ਪਾਣੀ ਚੋਂ ਨਿਕਲ ਕੇ ਉੱਥੇ ਫਿਰ ਪਹੁੰਚਣਾ ਪੈਂਦਾ। ਤੇ ਉਹ ਤਾਂ ਹੋਵੇ ਨਾ ਨਾਲ ਸਕੂਟਰ ਵੀ ਇੱਕ ਹੋਵੇ, ਆ ਮੋਟਰਸਾਈਕਲ, ਤੇ ਇਦਾਂ ਦੀ ਥਾਂ ਤੇ ਬੰਦਾ ਉੱਤੇ ਸਿਰ ਤੇ ਰੱਖੇ ਤੇ ਪਹੁੰਚਾ ਦੇਵੇ। ਚਲੋ ਹੁਣ ਪਹੁੰਚਦੇ ਆ, ਦੁਆਵਾਂ 'ਚ ਯਾਦ ਰੱਖਿਓ ਬਸ।